ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ US ਇਮੀਗ੍ਰੇਸ਼ਨ ਦੇ ਅਟਾਰਨੀ ਟਰਕਿਆਣਾ ਜੀ। ਅਟਾਰਨੀ ਟਰਕਿਆਣਾ ਜੀ, ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਰਕਿਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਟਰਕਿਆਣਾ 415-909-0503 ਦੇ ਉੱਤੇ। ਊੜਾ ਡੈਟ ਰਿਲੀਫ ਵਾਲੇ ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਹੈ, ਅੱਧੇ ਤੋਂ ਵੱਧ ਤੁਹਾਡਾ ਕਰਜ਼ਾ ਮਾਫ ਕਰਵਾ ਸਕਦੇ ਨੇ। ਕਾਲ ਕਰੋ ਊੜਾ ਡੈਟ ਰਿਲੀਫ ਵਾਲਿਆਂ ਨੂੰ 8888889914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-272-5200 4082725200 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਕੀ ਇਮੀਗ੍ਰੇਸ਼ਨ ਦੀ ਦੁਨੀਆ ਦੇ ਵਿੱਚ ਚੱਲ ਰਿਹਾ ਆ, ਉਸ ਦੇ ਬਾਰੇ ਤੁਹਾਡੇ ਨਾਲ ਚਰਚਾਵਾਂ ਜਿਹੜੀਆਂ ਉਹ ਆਪਾਂ ਸਾਂਝੀਆਂ ਕਰਾਂਗੇ। ਉਸ ਤੋਂ ਪਹਿਲਾਂ ਦੱਸ ਜਾਈਏ, ਮਾਫੀ ਚਾਹੁੰਦੇ ਹਾਂ, ਅੱਜ ਕਾਲਸ ਜਿਹੜੀਆਂ ਤੁਹਾਡੀਆਂ ਨਹੀਂ ਲੈ ਸਕਾਂਗੇ, ਕੁਛ ਹੋਰ ਰੁਝੇਵਿਆਂ ਦੇ ਚੱਲਦਿਆਂ। ਆਉਂਦੇ ਵਕਤ ਦੇ ਵਿੱਚ ਕਾਲਸ ਦਾ ਸਿਲਸਿਲਾ ਫਿਰ ਚਾਲੂ ਹੋਵੇਗਾ, ਪਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਅਸੀਂ ਜਿਹੜੀਆਂ ਤੁਹਾਡੀਆਂ ਕਾਲਸ ਆ ਉਹ ਨਹੀਂ ਲੈ ਸਕਾਂਗੇ। ਅਟਾਰਨੀ ਟਰਕਿਆਣਾ ਜੀ, ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਇਸ ਮੌਕੇ ਜਿਹੜੀ ਪ੍ਰਸ਼ਾਸਨ ਆ ਉਹ ਡੀਨੈਚੁਰਲਾਈਜ਼ ਕਰਨ ਦੀ ਕਾਫੀ ਤੇਜ਼ ਰਫ਼ਤਾਰ ਦੇ ਨਾਲ ਜਿਹੜਾ ਉਹ ਕੰਮ ਚੱਲ ਰਿਹਾ ਆ। ਇੱਕ ਹੋਰ ਕਨਵਿਕਟਡ ਸੈਕਸ ਅਫੈਂਡਰ ਜੋ ਟੈਕਸਸ ਦੇ ਵਿੱਚ ਸੀ, ਉਸ ਨੂੰ ਡੀਨੈਚੁਰਲਾਈਜ਼ ਕੀਤਾ ਗਿਆ। ਇੱਕ ਹੋਰ ਖਬਰ ਇਹ ਸੀਗੀ ਵੀ ਹੇਸ਼ੀਅਨ ਮੂਲ ਦਾ ਇੱਕ ਬੰਦਾ, ਉਸਨੇ ਕੋਵਿਡ ਰਿਲੀਫ ਫੰਡ ਦੇ ਵਿੱਚ ਮਿਲੀਅਨਸ ਆਫ ਡਾਲਰ ਨੂੰ ਦਾ ਫਰਾਡ ਕੀਤਾ ਸੀਗਾ, ਤੇ ਉਹ ਵੀ ਜਿਹੜਾ ਉਹ ਡੀਨੈਚੁਰਲਾਈਜ਼ ਜਿਹੜਾ ਉਹ ਕੀਤਾ, ਜਿਹੜਾ ਉਹ ਜਾ ਰਿਹਾ ਆ। ਸੋ ਇਸ ਸਾਲ ਦੇ ਵਿੱਚ ਤੇ ਪਿਛਲੇ ਸਾਲ ਦੇ ਵਿੱਚ ਲੋਕਾਂ ਦੀ ਸਿਟੀਜ਼ਨਸ਼ਿਪ ਵਾਪਸ ਲਈ ਗਈ ਹੈ। ਇਸ ਦੀਆਂ ਕਾਫੀ ਖਬਰਾਂ ਜਿਹੜੀਆਂ ਉਹ ਆ ਰਹੀਆਂ। ਜੀ ਬਿਲਕੁਲ। ਸੋ ਇਹਦੇ ਵਿੱਚ US ਡਿਸਟ੍ਰਿਕਟ ਕੋਰਟ ਸਦਰਨ ਡਿਸਟ੍ਰਿਕਟ ਆਫ ਟੈਕਸਸ ਉਹਨੇ ਫੈਸਲਾ ਦਿੱਤਾ ਬੰਦੇ ਦੀ ਜਿਹੜੀ ਸਿਟੀਜ਼ਨਸ਼ਿਪ ਨੂੰ ਸਟ੍ਰਿਪ ਕੀਤਾ ਜਾਵੇ। ਕੀ ਇਹ ਕਹਿੰਦੇ ਆ ਕਿ ਤੁਸੀਂ ਜਿਹੜੀ ਸਿਟੀਜ਼ਨਸ਼ਿਪ ਦੀ ਐਪਲੀਕੇਸ਼ਨ ਭਰੀ ਸੀਗੀ ਉਹਦੇ ਵਿੱਚ ਝੂਠ ਬੋਲਿਆ। ਸਿਟੀਜ਼ਨਸ਼ਿਪ ਐਪਲੀਕੇਸ਼ਨ ਦੇ ਵਿੱਚ ਸਵਾਲ ਹੁੰਦੇ ਆ ਕਿ ਤੁਸੀਂ ਕਦੀ ਕੋਈ ਕ੍ਰਾਈਮ ਤਾਂ ਨਹੀਂ ਕੀਤਾ, ਤੇ ਇਹਨੇ ਜਿਹਦੇ ਲਈ ਭਾਵੇਂ ਤੁਸੀਂ ਫੜੇ ਗਏ ਜਾਂ ਨਹੀਂ ਫੜੇ ਗਏ, ਮਤਲਬ ਕੋਈ ਏਦਾਂ ਦੀ ਚੀਜ਼ ਜਿਹਦਾ ਭਾਵੇਂ ਤੁਹਾਡਾ ਪੁਲਿਸ ਦਾ ਰਿਕਾਰਡ ਨਹੀਂ ਵੀ ਹੈਗਾ, ਅਰੈਸਟ ਦਾ ਰਿਕਾਰਡ ਨਹੀਂ ਵੀ ਹੈਗਾ, ਪਰ ਤੁਸੀਂ ਕ੍ਰਾਈਮ ਕੀਤਾ ਪਰ ਕਿਸੇ ਨੂੰ ਉਹਦੇ ਬਾਰੇ ਪਤਾ ਨਹੀਂ ਹੈਗਾ। ਇਹ ਕਹਿੰਦੇ ਆ ਕਿ ਉਹ ਵੀ ਚੀਜ਼ ਤੁਸੀਂ ਦੱਸਣੀ। ਹੁਣ ਓਬਵੀਅਸਲੀ ਜਿਹੜਾ ਬੰਦਾ ਕ੍ਰਿਮੀਨਲ ਆ, ਕੋਈ ਵੀ ਵਿਅਕਤੀ ਹੋਊਗਾ, ਮੈਂ ਕਿਉਂ ਦੱਸਣਾ ਜਿਹੜਾ ਪਤਾ ਹੀ ਨਹੀਂ ਉਹਦਾ ਲੁਕੀ ਹੋਈ ਚੀਜ਼ ਹੈ, ਉਹ ਬੰਦਾ ਕਿਉਂ ਦੱਸੂਗਾ। ਤੇ ਉਹਨੇ ਉਸ ਹਿਸਾਬ ਨਾਲ ਜਿਹੜਾ ਆਪਣਾ ਫੈਸਲਾ ਕੀਤਾ, ਤੇ ਇਹਦਾ ਐਕਚੁਅਲੀ ਇਹਨੇ ਕ੍ਰਾਈਮ ਕੀਤਾ ਸੀਗਾ। ਇਹਨੇ ਸੈਕਸ਼ੁਅਲੀ ਅਸੌਲਟ ਕੀਤਾ ਸੀਗਾ ਜਵਾਬ ਨੂੰ। ਤੇ ਬਾਅਦ ਚ ਜਦੋਂ ਸਿਟੀਜ਼ਨ ਬਣਨ ਤੋਂ ਬਾਅਦ ਹੁਣ ਕਾਫੀ ਜਿੱਦਾਂ ਹੁਣ ਲੋਕਾਂ ਨੂੰ ਕਾਫੀ ਇਹ ਚੀਜ਼ ਦੀ ਵੀ ਗਲਤ ਫਹਿਮੀ ਹੁੰਦੀ ਹੈ ਕਿ ਇੱਕ ਵਾਰੀ ਜੇ ਸਿਟੀਜ਼ਨ ਬਣ ਗਏ ਫਿਰ ਕੁਝ ਨਹੀਂ ਕਰ ਸਕਦੇ, ਫਿਰ ਡਿਪੋਰਟ ਨਹੀਂ ਕਰ ਸਕਦੇ, ਵਾਪਸ ਨਹੀਂ ਭੇਜ ਸਕਦੇ। ਸੋ ਇਹਦੇ ਜਦੋਂ ਫਿਰ ਜਿਹੜੇ ਸੈਕਸ਼ੂਅਲ ਅਸੌਲਟ ਵਾਲੇ ਜਿਹੜੇ ਸੀਗੇ ਚਾਰਜਸ ਜਦੋਂ ਲੱਗੇ, ਤਾਂ ਇਹਨੇ ਬਾਅਦ ਚ ਉਹਦੀ ਗਿਲਟੀ ਪਲੀ ਕੀਤੀ। ਹੁਣ ਜਿਹੜੇ ਉਹ ਕ੍ਰਾਈਮ ਜਿਹੜਾ ਹੋਇਆ ਸੀਗਾ ਉਹ ਇਹਦੇ ਸਿਟੀਜ਼ਨ ਬਣਨ ਤੋਂ ਪਹਿਲਾਂ ਹੋਇਆ ਸੀਗਾ। ਇਹ ਉਹਨੂੰ ਕੀ ਕਹਿੰਦੇ ਆ ਕਿ ਤੂੰ ਉਹਦੇ ਵਿੱਚ ਕਿਉਂ ਨਹੀਂ ਦੱਸਿਆ ਕਿ ਤੂੰ ਕ੍ਰਾਈਮ ਇਹ ਕੀਤਾ ਹੈਗਾ। ਇਹ ਕੋਈ ਚੀਜ਼ ਗਲਤ ਆ। ਤੇ ਇਹਦੇ ਵਿੱਚ ਫਿਰ ਇਹਨੇ ਗਿਲਟੀ ਪਲੀ ਕੀਤਾ ਸੀਗਾ ਕ੍ਰਾਈਮ ਦੇ ਵਿੱਚ ਬਾਅਦ ਦੇ ਵਿੱਚ। ਪਰ ਉਹ ਗੱਲ ਸਿਰਫ ਉੱਥੇ ਨਹੀਂ ਰੁਕੀ, ਉਹਨੂੰ ਸਜ਼ਾ ਵੀ ਦਿੱਤੀ ਆ। ਤੇ ਉਸ ਤੋਂ ਬਾਅਦ ਜਿਹੜਾ ਸੀਗਾ ਜੱਜ ਨੇ ਨਾਲ ਹੀ ਉਹਦੀ ਜਿਹੜੀ ਸਿਟੀਜ਼ਨਸ਼ਿਪ ਸੀਗੀ ਉਹ ਵੀ ਸਟ੍ਰਿਪ ਕੀਤੀ ਆ ਕਿ ਤੂੰ ਉਹਦੇ ਵਿੱਚ ਪੂਰਾ ਜਿਹੜਾ ਫੁੱਲ ਡਿਸਕਲੋਜ਼ਰ ਨਹੀਂ ਦਿੱਤਾ। ਸੋ ਡਿਸਟ੍ਰਿਕਟ ਕੋਰਟ ਦੇ ਵਿੱਚ ਇਹ ਜਿਹੜਾ ਸੀਗਾ, ਡਿਸਟ੍ਰਿਕਟ ਕੋਰਟ ਨੇ ਸਦਰ ਡਿਸਟ੍ਰਿਕਟ ਆਫ ਟੈਕਸਸ ਨੇ ਇਹ ਜਿਹੜਾ ਫੈਸਲਾ ਜਿਹੜਾ ਕੀਤਾ। ਸੋ ਏਦਾਂ ਹੀ ਜਿਹੜਾ ਸੀਗਾ ਕਾਫੀ ਓਵਰ ਲਾਸਟ ਫਿਊ ਮੰਥਸ ਆਪਾਂ ਗੱਲਾਂ ਬਾਤਾਂ ਕਰਦੇ ਆ ਰਹੇ ਕਿ ਕਈ ਕ੍ਰਿਮੀਨਲ ਜਿਹੜੇ ਹੈਗੇ ਆ, ਵੱਖ-ਵੱਖ ਜਿਹੜੇ ਕ੍ਰਾਈਮ ਸੀਗੇ, ਫੜੇ ਨਹੀਂ ਗਏ ਸੀਗੇ ਜਾਂ ਉਹਨਾਂ ਨੂੰ ਲੱਗਦਾ ਸੀਗਾ ਫੜੇ ਨਹੀਂ ਜਾਣਾ, ਪਰ ਸਿਟੀਜ਼ਨ ਬਣਨ ਤੋਂ ਬਾਅਦ ਫੜੇ ਗਏ ਆ। ਤੇ ਆ ਕੇ ਉਹਨਾਂ ਨੇ ਸਿਟੀਜ਼ਨ ਤੱਕ ਜਿਹੜੀ ਰੋਕਦੀ ਹੈ। ਤੇ ਫੈਸਲੇ ਬੜੇ ਸਵਿਫਟ ਜਿਹੜੇ ਹੋ ਰਹੇ ਆ। ਇਹਦੇ ਵਿੱਚ ਏਦਾਂ ਨਹੀਂ ਕਿ ਉਹਨਾਂ ਨੂੰ ਜਿੱਦਾਂ ਆਪਣੀਆਂ ਉੱਧਰ ਇੰਡੀਆ ਦੀ ਕੰਟਰੀਆਂ 'ਚ ਹੁੰਦਾ ਕਿ 5-5, 10-10 ਸਾਲ ਮੁਕੱਦਮੇ ਚੱਲਦੇ ਨੇ, ਇੱਥੇ ਕੁਝ ਵੀ ਨਹੀਂ ਇੱਦਾਂ ਦਾ ਹੈਗਾ। ਇੱਥੇ ਬੜੀ ਸਵਿਫਟ ਜਿਹੜੇ ਤੁਰੰਤ ਜਿਹੜੇ ਫੈਸਲੇ ਜਿਹੜੇ ਹੁੰਦੇ ਆ। ਤੇ ਦੂਸਰੀ ਗੱਲ ਠੀਕ ਹੈ, ਧਿਆਨ ਦੇਣ ਵਾਲੀ ਹੈ, ਲੋਕਾਂ ਨੂੰ ਲੱਗਣਾ ਇਹ ਕਿ ਇਹ ਹੁਣੇ ਸਿਰਫ 2026 ਦੀਆਂ ਗੱਲਾਂ, ਆਪਣਾ ਕੇਸ ਪੁਰਾਣਾ ਹੋ ਗਿਆ,
ਇਹ 2010 ਦੇ ਵਿੱਚ ਇਹਨੇ ਸਿਟੀਜ਼ਨਸ਼ਿਪ ਜਿਹੜਾ ਪ੍ਰੋਸੈਸ ਜਿਹੜਾ ਸੀਗਾ ਫਾਈਲ ਕੀਤਾ ਹੈਗਾ 2010 ਦੇ ਵਿੱਚ। ਸ਼ੁਰੂ ਤੇ ਕੀਤਾ ਤੁਸੀਂ ਲਗਾ ਲਓ ਕਿ 16 ਜਿਹੜਾ ਕ੍ਰਾਈਮ ਆ ਉਸ ਤੋਂ ਵੀ ਪੁਰਾਣਾ ਹੋਣਾ, ਹੂੰ ਮਤਲਬ 2010 ਤਾਈਂ ਸਿਟੀਜ਼ਨ ਬਣ ਗਿਆ, ਉਸ ਤੋਂ ਵੀ ਪੁਰਾਣਾ। ਇਹਨੂੰ 15-20 ਸਾਲ ਜਿਹੜੇ ਇਸ ਬੰਦੇ ਨੂੰ ਹੋ ਗਏ ਸੀ। ਹੁਣੇ ਉਸ ਚੀਜ਼ ਦੀ ਜਿਹੜੀ ਸੀ ਗੱਲ ਸਾਹਮਣੇ ਹੁਣ ਆਈ ਹੈ, ਜਿਹੜਾ ਜਵਾਬ ਦੇ ਨਾਲ ਕੀਤਾ ਹੁਣ ਸਾਹਮਣੇ ਆਈ ਹੈ, ਤੇ ਹੁਣ ਉਹਨੂੰ ਜਾ ਕੇ ਸਟਿਪ ਕੀਤਾ ਸਿਟੀਜ਼ਨਸ਼ਿਪ ਤੋਂ। ਸੋ ਤੁਸੀਂ ਇਹ ਤੋਂ ਹਿਸਾਬ ਕਿਤਾਬ ਲਗਾ ਸਕਦੇ ਆ ਕਿ ਕਿੱਡੀ ਪਿੱਛੇ ਜਾ ਕੇ ਬੈਕ ਡੇਟਡ ਜਾ ਕੇ ਇਹ ਜਿਹੜੇ ਐਕਸਪਲੋਰ ਕਰ ਰਹੇ ਆ ਕਿਹੜੇ ਬੰਦੇ ਨੇ ਕ੍ਰਾਈਮ ਕੀਤਾ। ਇਹਦੇ ਵਿੱਚ ਹੁਣ ਡਰੱਗਸ ਵਾਲੇ ਕ੍ਰਾਈਮ ਜਿਹੜੇ ਆ ਜਾਂਦੇ ਆ, ਸੈਕਸ਼ੂਅਲ ਕ੍ਰਾਈਮ ਜਿਹੜੇ ਆ ਜਾਂਦੇ ਆ, ਹੋਰ ਕੋਈ ਛੋਟੀ ਮੋਟੀ ਚੀਜ਼ ਹੈ, ਡੋਮੈਸਟਿਕ ਵਾਇਲੈਂਸ ਵੀ ਹੈ, ਠੀਕ ਹੈ, ਘਰੇਲੂ ਕੋਈ ਕ੍ਰਾਈਮ ਨਹੀਂ, ਉਹਨੂੰ ਵੀ ਇਹ ਫੜ ਸਕਦੇ ਆ ਕਿ ਤੂੰ ਪਹਿਲਾਂ ਵੀ ਦੱਸਿਆ ਸੀਗਾ ਪਰ ਹੁਣ ਤੇਰੀ ਘਰ ਵਾਲੀ ਨੇ ਸ਼ੋਅ ਕਰਤਾ ਕਿ ਤੂੰ ਤੇ ਕ੍ਰਾਈਮ ਕੀਤਾ, ਉਹਨੇ ਫੋਟੋ ਦਿਖਾਤੀ ਕੋਰਟ ਦੇ ਵਿੱਚ ਤੇ ਗਿਲਟੀ ਪਲੀ ਬੰਦੇ ਨੇ ਕਰ ਲਿਆ। ਸੋ ਗੱਲਾਂ ਜਿਹੜੀਆਂ ਸੀਗੀਆਂ ਬਹੁਤ ਦੂਰ ਤੱਕ ਫਾਰ ਰੀਚਿੰਗ ਜਿਹੜੀਆਂ ਹੋ ਗਈਆਂ। ਉਸ ਹਿਸਾਬ ਨਾਲ ਚੱਲਦੇ ਆ। ਬਾਕੀ ਜਿਹੜੀ ਆਪਣੀ ਕਮਿਊਨਿਟੀ ਦੀ ਜੇ ਗੱਲ ਕਰੀਏ ਉਹਦੇ ਵਿੱਚ ਜਿਹੜੇ ਮੇਨ ਇਸ਼ੂ ਇਹ ਹੈ ਕਿ 2 ਨਾਮ ਜਿਹੜੇ ਯੂਜ਼ ਕੀਤੇ ਗਏ ਤੋਂ ਪਹਿਲਾਂ ਕਿਸੇ ਹੋਰ ਨਾਮ ਤੋਂ ਸੈਲੋ ਫਾਈਲ ਕੀਤਾ ਸੀਗਾ, ਫੇਲ ਹੋ ਗਿਆ, ਫਿਰ ਕੋਈ ਹੋਰ ਨਾਮ ਬਦਲ ਲਿਆ। ਇਹ ਵਾਲਾ ਇੱਕ ਮੁੱਦਾ ਬੜਾ ਕਾਮਨ ਹੈ ਫਰਾਡ ਦਾ। ਇੱਕ ਮੁੱਦਾ ਹੋਰ ਹੈ ਕਿ ਕਿਸੇ ਨੇ ਵਿਆਹ ਕਰਾਇਆ ਸੀਗਾ ਇੰਡੀਆ, ਉਹਨੇ ਡਿਵੋਰਸ ਕਰਤਾ। ਇਹ ਬੜੇ ਜ਼ਿਆਦਾ ਕਾਮਨ ਜਿਹੜੀ ਪ੍ਰੋਬਲਮ ਆ, ਉਰੇ ਆ ਕੇ ਕਿਸੇ ਹੋਰ ਨਾਲ ਜਿਹੜਾ ਕੰਟਰੈਕਟ ਮੈਰਿਜ ਇਹਨੂੰ ਕਹਿੰਦੇ ਆ ਉਹ ਕਰਨ ਦੀ ਕੋਸ਼ਿਸ਼ ਕੀਤੀ, ਉਹ ਨਹੀਂ ਚੱਲੀ ਜਾਂ ਗ੍ਰੀਨ ਕਾਰਡ ਆ ਗਿਆ ਤੇ ਮੁੜ ਕੇ ਉਹਨਾਂ ਡਿਵੋਰਸ ਕਰਾ ਕੇ ਦੁਬਾਰਾ ਆਪਣੀ ਇਕੱਲੀ ਘਰ ਵਾਲੀ ਜਿਹੜੀ ਉਹਨਾਂ ਕਨੈਕਟ ਜਿਹੜਾ ਹੋਣ ਦਾ ਜਿਹੜਾ ਉਪਰਾਲਾ ਜਾਂ ਸਾਰਾ ਪਰਿਵਾਰ ਇਕੱਠਾ ਹੀ ਉਰੇ ਰਹਿ ਰਿਹਾ ਹੁੰਦਾ। ਸੋ ਉਹ ਵਾਲੇ ਜਿਹੜੇ ਕ੍ਰਾਈਮ ਆ ਕਾਫੀ ਜਿਹੜੇ ਹੁਣ ਸਾਹਮਣੇ ਆ ਰਹੇ ਆ ਕਿਉਂਕਿ ਉਹ ਬੜਾ ਈਜ਼ੀ ਹੈਗਾ ਨਾਲ ਲਈ ਉਹ ਫਿੰਗਰਪ੍ਰਿੰਟ ਫੇਸ਼ੀਅਲ ਰੈਕਗਨੀਸ਼ਨ ਟੈਕਨੋਲੋਜੀ AI ਦੀ ਵਰਤੋਂ ਕਰਕੇ ਉਸ ਚੀਜ਼ ਵੱਲ ਬੜੀ ਤੇਜ਼ੀ ਨਾਲ ਜਿਹੜਾ ਉਹ ਜਾ ਰਹੇ ਆ। ਇਹਦੇ ਵਿੱਚ ਕਈ ਲੋਕਾਂ ਨੇ ਸਿਰਫ ਗ੍ਰੀਨ ਕਾਰਡ ਮਿਲੇ ਸੀ, ਉਹਨਾਂ ਨੂੰ ਸਿਟੀਜ਼ਨਸ਼ਿਪ ਉਹਨਾਂ ਦੀ ਡਿਨਾਈ ਕਰਤੀ ਸੀ, ਮਤਲਬ ਕਿ ਇਮੀਗ੍ਰੇਸ਼ਨ ਨੇ USCIS ਨੇ ਖੁਦ ਉਹਨਾਂ ਨੂੰ ਆਲਰੇਡੀ ਫੜ ਲਿਆ ਸੀਗਾ ਕਿ ਨਹੀਂ ਤੁਹਾਡੇ 2 ਨਾਮ ਆ, ਤੁਸੀਂ ਡਿਸਕਲੋਜ਼ਰ ਨਹੀਂ ਕੀਤਾ। ਪਰ ਤੁਸੀਂ ਕਹਿੰਦੇ ਉਦੋਂ ਟਾਈਮ ਥੋੜੇ ਜਿਹੇ ਈਜ਼ੀ ਸੀਗੇ ਤੇ ਉਹਨਾਂ ਨੇ ਗ੍ਰੀਨ ਕਾਰਡ ਨੂੰ ਕੁਝ ਕੀਤਾ ਨਹੀਂ ਸੀ, ਉਹਨਾਂ ਨੇ ਮਤਲਬ ਉਹਨਾਂ ਨੂੰ ਇੱਦਾਂ ਹੀ ਰਹਿਣ ਦਿੱਤਾ, ਉਹਨਾਂ ਨੇ ਗ੍ਰੀਨ ਕਾਰਡ ਦਾ ਫੈਸਲਾ ਜਿਹੜਾ ਨਹੀਂ ਲਿਆ ਤੇ ਲੋਕਾਂ ਨੂੰ ਕੋਈ ਪ੍ਰੋਬਲਮ ਨਹੀਂ ਉਹਨਾਂ ਨੇ ਦਿੱਤੀ। ਮਤਲਬ ਕਿ ਉਹ ਕਾਫੀ ਸਾਲਾਂ ਤੋਂ ਲੋਕੀ ਗ੍ਰੀਨ ਕਾਰਡ ਤੇ ਰਹਿ ਰਹੇ ਸੀਗੇ ਤੇ ਰਿਨਿਊ ਨਹੀਂ ਕਰਾ ਰਹੇ ਸੀਗੇ ਕਿ ਇਮੀਗ੍ਰੇਸ਼ਨ ਨੇ ਆਲਰੇਡੀ ਕਹਿਤਾ ਸੀ ਕਿ ਤੁਹਾਡਾ ਅਸਾਈਲਮ ਦੇ ਵਿੱਚ 2 ਨਾਮ ਸੀਗੇ, ਤੁਸੀਂ ਫ੍ਰਿਵਲੈਸ ਅਸਾਈਲਮ ਫਾਈਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਹੁਣ ਇਹ ਚੀਜ਼ ਸੀਗੀ ਕਿ ਜਿਹੜੇ ਉਹ ਵਾਲੇ ਵੀ ਕੇਸ ਹੈਗੇ ਜਿਹਨਾਂ ਦੇ ਗ੍ਰੀਨ ਕਾਰਡ ਕੁਐਸਚਨੇਬਲ ਸੀਗੇ, ਉਹਨਾਂ ਨੂੰ ਵੀ ਇਹ ਜਾ ਕੇ ਵਾਪਸ ਜਿਹੜਾ ਸੀਗਾ ਰੀਓਪਨ ਕਰਕੇ ਆ ਪ੍ਰੋਸੀਡਿੰਗ ਦੇ ਵਿੱਚ ਜਿਹੜਾ ਪਾ ਰਹੇ ਆ। ਤੇ ਨਾ ਸਿਰਫ ਜਿਹੜਾ ਡੀਨੈਚੁਰਲਾਈਜੇਸ਼ਨ ਦਾ ਹੈਗਾ ਬਲਕਿ ਜਿਹੜਾ ਗ੍ਰੀਨ ਕਾਰਡ ਵੀ ਜਿਹੜੇ ਹੈਗੇ ਉਹ ਵੀ ਵਾਪਸ ਜਿਹੜੇ ਲੈ ਰਹੇ ਨੇ। ਸੋ ਜੇ ਸਾਰੇ ਜਾਣੇ ਡਿਪਾਰਟਮੈਂਟ ਆਫ ਜਸਟਿਸ ਦੀ ਵੈਬਸਾਈਟ ਤੇ ਜਾ ਕੇ ਉਹਨਾਂ ਦੀਆਂ ਪ੍ਰੈਸ ਰਿਲੀਜ਼ਸ ਦੇ ਵਿੱਚ ਦੇਖੋਗੇ ਨਾ, ਪਿਛਲੇ ਕੁਝ ਹਫ਼ਤਿਆਂ 'ਚ ਜਾਂ ਪਿਛਲੇ ਕੁਝ ਮਹੀਨਿਆਂ 'ਚ ਯੂ ਵਿਲ ਫਾਈਂਡ ਸੋ ਮੈਨੀ ਵੀ ਸਿਟੀਜ਼ਨਸ਼ਿਪ ਰਿਵੋਕ ਜਾਂ ਡੀਨੈਚੁਰਲਾਈਜ਼ ਜਿਹੜਾ ਉਹ ਕਰ ਰਹੇ ਆ। ਦੇਖੋ ਕਹਿਣ ਵਾਲਿਆਂ ਨੇ ਕਹਿ ਦੇਣਾ ਜੀ ਐਵੇਂ ਡਰਾਈ ਜਾਂਦੇ, ਐਵੇਂ ਡਰਾਉਣ ਵਾਲੀ ਗੱਲ ਨਹੀਂ, ਇਹ ਰਿਐਲਿਟੀ ਆ। ਕਿਸੇ ਟਾਈਮ ਦੇ ਉੱਤੇ ਮਿਲੀਅਨਸ ਆਫ ਡਾਲਰ ਖਰਚ ਕੇ ਵੀ ਡੀਨੈਚੁਰਲਾਈਜ਼ ਕਰਦੇ ਸੀ, ਹੁਣ ਤਾਂ ਮੈਨੂੰ ਲੱਗਦਾ ਸ਼ਾਇਦ ਓਨੀ ਮਨੀ ਇਹਨਾਂ ਦੀ ਨਹੀਂ ਲੱਗਦੀ। ਜਿੱਦਾਂ ਦੱਸਿਆ ਵੀ AI ਤੇ ਹੋਰ ਸਾਰੀਆਂ ਚੀਜ਼ਾਂ ਦੀ ਮਦਦ ਦੇ ਨਾਲ ਤੇਜ਼ੀ ਦੇ ਨਾਲ ਇਹਨਾਂ ਨੂੰ ਜਿਹੜਾ ਫਰਾਡ ਆ ਉਹਨਾਂ ਦੇ ਕੋਲੋਂ ਫੜ ਹੋ ਰਿਹਾ। ਉਹ ਹੱਥਾਂ ਵਾਲੇ ਮੈਨੂੰ ਲੱਗਦਾ ਜਿਹੜੇ ਅੰਗੂਠੇ ਲਾਏ ਹੁੰਦੇ ਸੀ ਜਾਂ ਫਿੰਗਰਪ੍ਰਿੰਟ ਹੁੰਦੇ ਸੀ, ਉਹ ਡਿਜੀਟਾਈਜ਼ ਹੋਣ ਤੋਂ ਬਾਅਦ 'ਚ ਇਹਨਾਂ ਨੂੰ ਹੁਣ ਕਾਫੀ ਆਸਾਨੀ ਜਿਹੜੀ ਹੋ ਗਈ ਆ, ਜਿਹੜੇ ਸ਼ੱਕ ਹੁੰਦੇ ਆ ਉਹਨਾਂ ਦੀ ਇਨਵੈਸਟੀਗੇਸ਼ਨ ਜਿਹੜੀ ਉਹ ਹੋ ਰਹੀ ਆ। ਸੋ ਇਹਦੇ ਵਿੱਚ ਨਾ ਅਟਾਰਨੀ ਟਰਕਿਆਨਾ ਜੀ ਥੋੜਾ ਜਿਹਾ ਹੋਰ ਐਕਸਪਲੇਨ ਕਰਿਓ ਜੇ ਤੁਸੀਂ ਦੱਸ ਸਕਦੇ ਆ ਵੀ ਐਪਲੀਕੇਸ਼ਨ ਭਰਨ ਵੇਲੇ ਹੁਣ ਕਿਉਂ ਇੱਕ ਪ੍ਰੋਫੈਸ਼ਨਲ ਦੀ ਬਹੁਤ ਜਿਹੜੀ ਜ਼ਿਆਦਾ ਜ਼ਰੂਰਤ ਆ। ਵੀ ਜਿੱਦਾਂ ਤੁਸੀਂ ਕਹਿੰਦੇ ਹੁੰਦੇ ਵੀ 100-200 ਬਚਾਉਣ ਖਾਤਰ ਕਈ ਵਾਰੀ ਲੋਕ ਅਜਿਹੇ ਕੱਚ ਘੜ ਤੋਂ ਜਿਹੜਾ ਉਹ ਭਰਾ ਲੈਂਦੇ ਆ ਤੇ ਫਿਰ ਉਹਦੀ ਪ੍ਰੋਬਲਮ ਆ ਜਾਂਦੀ ਆ ਲੋਕਾਂ ਨੂੰ। ਬਹੁਤੇ ਕੇਸਾਂ ਦੇ ਵਿੱਚ ਇਹੀ ਆ ਵੀ ਤੁਸੀਂ ਝੂਠ ਬੋਲਿਆ, ਐਪਲੀਕੇਸ਼ਨ ਦੇ ਵਿੱਚ ਗਲਤ ਜਿਹੜੀ ਜਾਣਕਾਰੀ ਤੁਸੀਂ ਦਿੱਤੀ, ਉਸੇ ਆਧਾਰ ਦੇ ਉੱਤੇ ਤੁਹਾਡੀ ਸਿਟੀਜ਼ਨਸ਼ਿਪ ਜਿਹੜੀ ਉਹ ਜ਼ਿਆਦਾ ਨਾਲ ਦੇ ਨਾਲ ਜਿਹੜੀ ਉਹ ਰੱਦ ਜਿਹੜੀ ਹੋ ਰਹੀ ਆ। ਸੋ ਇਹ ਜ਼ਰੂਰ ਦੱਸਿਓ ਵੀ ਐਪਲੀਕੇਸ਼ਨ ਭਰਨੀ ਜਿਹੜੀ ਸਹੀ ਢੰਗ ਦੇ ਨਾਲ ਹੁਣ ਕਿਉਂ ਇੰਨੀ ਜ਼ਿਆਦਾ ਜ਼ਰੂਰੀ ਹੋ ਗਈ ਆ। ਪਹਿਲਾਂ ਚਲੋ ਮੰਨਿਆ ਚੱਲ ਜਾਂਦਾ ਸੀ, ਹੁਣ ਉਹ ਗੱਲ ਨਹੀਂ। ਸੋ ਪਹਿਲੀ ਗੱਲ ਤਾਂ ਇਹ ਆ ਜਾਂਦੀ ਹੈ ਕਿ ਅਨਆਥੋਰਾਈਜ਼ਡ ਪ੍ਰੈਕਟਿਸ ਆਫ ਲਾਅ ਹੈਗੀ ਹੈ। ਜੇ ਤੁਸੀਂ ਬਿਨਾਂ ਲਾਇਸੈਂਸ ਤੇ ਕੋਈ ਗੱਡੀ ਨਹੀਂ ਚਲਾ ਸਕਦੇ ਉਸ ਦੇਸ਼ ਦੇ ਵਿੱਚ, ਤੁਸੀਂ ਆਪ ਸਾਰੇ ਸਮਝਦਾਰ ਕਿ ਦੇਖੋ ਮਤਲਬ ਹੁਣ ਤੁਸੀਂ ਬੜਾਵਾ ਦਿੰਦੇ ਆ ਪੈਰਾਲੀਗਲਾਂ ਨੂੰ ਤਾਂ ਹੀ ਕੰਮ ਧੰਦੇ ਚਲਾਏ ਨਾ। ਬਿਨਾਂ ਲਾਇਸੈਂਸ ਦੇ ਉਹ ਕਹਿੰਦੇ ਤੁਸੀਂ ਗੱਡੀ ਨਹੀਂ ਚਲਾ ਸਕਦੇ, ਹੇਅਰ ਸਲੂਨ ਨਹੀਂ ਆਪਰੇਟ ਕਰ ਸਕਦੇ, ਕੋਈ ਬਿਜ਼ਨਸ ਜਿਹੜਾ ਹੈਗਾ ਲਿਕਰ ਦਾ, ਸਟੋਰ ਦਾ, ਕਿਸੇ ਵੀ ਚੀਜ਼ ਦਾ, ਈਵਨ ਜਿਹੜਾ ਛੋਟੇ ਪ੍ਰੋਫੈਸ਼ਨ ਵੀ ਲੈ ਲਓ,
ਤੇ ਤੁਸੀਂ ਦੇਖੋ ਕਿ ਲੀਗਲ ਜਿਹੜਾ ਪ੍ਰੋਫੈਸ਼ਨ ਆ ਐਡੀ ਇੰਪੋਰਟੈਂਟ ਜਿਹੜੀ ਚੀਜ਼ ਆ ਉਹਦੇ ਵਿੱਚ ਜਿਹੜਾ ਸੀਗਾ ਬੋਡੀ ਸ਼ਾਪਾਂ ਤੁਸੀਂ ਕਹਿ ਲਓ ਇੱਕ ਤਰ੍ਹਾਂ ਦੀਆਂ ਜਿੱਦਾਂ ਖੁੱਲੀਆਂ ਹੋਈਆਂ ਸੀਗੀਆਂ ਤੇ ਉਹ ਅੱਗੇ ਵੱਧਦੇ ਵੱਧਦੇ ਜਿਹੜੇ ਸੀਗੇ ਇੰਡੀਆ ਦੇ ਵਿੱਚ ਵੀ ਜਿਹੜਾ ਸੀਗਾ ਕੰਮ ਧੰਦਾ ਉੱਥੋਂ ਸ਼ੁਰੂ ਹੋ ਗਿਆ। ਉੱਥੇ ਜਿਹੜੇ ਵਕੀਲ ਵਕੂਲ ਬਹਿੰਦੇ ਆ ਉਹਨਾਂ ਦੇ ਉਹ ਦੱਸ ਰਹੇ ਆ ਕਿ ਆਰਕੇ ਕੀ ਆ, ਫਰਮਰੀ ਸੈਟਲਮੈਂਟ ਬਾਰ ਕੀ ਆ, ਮਤਲਬ ਇੰਡੀਆ 'ਚ ਬੈਠਾ ਬੰਦਾ ਥੋੜ੍ਹ ਕੇ ਗੱਲਾਂ ਦਾ ਕੜਾਹ ਬਣਾ ਦਿੰਦੇ ਆ। ਤੇ ਇਹਦੇ ਵਿੱਚ ਹੁਣ ਪ੍ਰੋਬਲਮ ਕੀ ਸੀਗੀ ਕਿ ਇਹ ਜਿਹੜੇ ਲੋਕੀ ਆ ਨਾ ਇਹ ਕੀ ਕਰਦੇ ਸੀਗੇ, ਇਹ ਢਾਂਚੇ ਜਿਹੜੇ ਸੀਗੇ ਕਈ ਵਾਰੀ ਦੱਸਿਆ ਕਿ ਇਹ ਭੱਜੋ ਇਹਨਾਂ ਤੋਂ ਦੂਰ, ਕਮਿਊਨਿਟੀ ਨੂੰ ਭੱਜਣ ਦੀ ਲੋੜ ਆ ਦੂਰ, ਪਰ ਨਹੀਂ ਸੀਗਾ ਲੋਕਾਂ ਨੂੰ ਥੋੜ੍ਹਾ ਜਿਹਾ ਈਜ਼ੀ ਲੱਗਦਾ ਹੋਣਾ ਜਿੱਦਾਂ ਵੀ ਤੁਸੀਂ ਲਗਾ ਲਓ। ਤੇ ਉਹਦੇ ਕਰਕੇ ਕੀ ਸੀਗਾ ਕਿ ਕੋਰਟਸ ਦੇ ਵਿੱਚ ਸੇਮ ਜਿਹੜੇ ਮਟੀਰੀਅਲ ਉਹ ਮਲਟੀਪਲ ਲੋਕਾਂ ਦੇ ਇਹਨਾਂ ਨੇ ਸਬਮਿਟ ਕਰਤੇ, ਜਿਹੜੇ ਇੱਦਾਂ ਦੇ ਜਿਹੜੇ ਦੁਕਾਨਦਾਰ ਆ। ਤੁਹਾਨੂੰ ਜੇ ਸਿੱਧੀ ਡਾਇਰੈਕਟ ਗੱਲ ਜਿਹੜੀ ਦੱਸਣੀ ਹੋਵੇ ਨਾ, ਕਈ ਬੰਦੇ ਜਿਹੜੇ ਇੱਦਾਂ ਦੇ ਆ ਉਹ ਤਾਂ ਕਰਕੇ ਨਾ ਆਪਣੇ ਕੋਲ ਭੱਜਦੇ ਵੀ ਆ ਪਿੱਛੋਂ ਦੀ। ਤੁਹਾਨੂੰ ਪਤਾ ਜਿਹੜਾ ਰੌਲਾ ਰੱਪਾ ਵੀ ਪਾਉਂਦੇ ਆ। ਕੀ ਚੱਕਰ ਸੀਗਾ ਕਿ ਜਦੋਂ ਹੁਣ ਕਿਸੇ ਬੰਦੇ ਦਾ ਕੇਸ ਆਇਆ ਨਾ, ਆਪਾਂ ਕੇਸ ਤਿਆਰ ਕੀਤਾ ਜੀ, ਬੰਦੇ ਨੇ ਸਾਨੂੰ ਦੱਸਿਆ, ਉਹ ਬੰਦਾ ਇਹਨਾਂ ਕੋਲ ਟ੍ਰਾਂਸਲੇਸ਼ਨ ਕਰਾਉਣ ਲਈ ਲੈ ਕੇ ਗਿਆ ਕਿ ਮੇਰੀ ਪੰਜਾਬੀ 'ਚ ਅਨੁਵਾਦ ਕਰ ਦਿਓ, ਹਿੰਦੀ 'ਚ ਅਨੁਵਾਦ ਕਰ ਦਿਓ। ਇਹ ਜਿਹੜੇ ਇੰਟਰਪ੍ਰੇਟਰ ਟ੍ਰਾਂਸਲੇਟਰ ਕੀ ਸੀਗੇ ਕਿ ਇਹ ਬੰਦਿਆਂ ਦੀ ਜਿਹੜੀ ਡੈਕਲੇਰੇਸ਼ਨਾਂ ਜਿਹੜੀਆਂ ਸੀਗੀਆਂ ਕਾਪੀ ਕਰਕੇ ਅੱਗੇ ਵੇਚ ਦਿੰਦੇ ਸੀਗੇ ਜਾਂ ਉਹ ਕਿਸੇ ਹੋਰ ਦੇ ਚੇਪ ਦਿੰਦੇ ਸੀਗੇ। ਇਹ ਜਿਹੜੀ ਸੀਗੀ ਪ੍ਰੋਬਲਮ ਕਮਿਊਨਿਟੀ 'ਚ ਕਾਫੀ ਸੀਗੀ। ਹੁਣ ਕੋਰਟ ਦੇ ਵਿੱਚ ਕੀ ਹੁੰਦਾ ਕਿ ਇਹੀ ਚੀਜ਼ਾਂ ਜਿਹੜੀਆਂ ਜਦੋਂ ਘੁੰਮ ਫਿਰ ਕੇ ਸਾਹਮਣੇ ਆਉਂਦੀਆਂ ਤੇ ਉਹ ਕਹਿੰਦਾ ਕਿ ਤੇਰੇ ਵੀ ਬਿਆਨ ਸੇਮ, ਉਹਦੇ ਵੀ ਬਿਆਨ ਸੇਮ। ਹੁਣ ਕਈ ਵਾਰੀ ਕੀ ਹੁੰਦਾ ਕਿ ਆਹ ਵਾਲੇ ਬੰਦੇ ਦੀ ਤਰੀਕ ਅੱਗੇ ਮੂਵ ਹੋ ਗਈ 1 ਸਾਲ, ਜਿਹੜਾ ਦੂਜਾ ਜਿਹਨੇ ਕਾਪੀ ਕੀਤਾ ਉਹਦੀ ਪਹਿਲਾਂ ਗਈ। ਉਸ ਸਿਨੈਰੀਓ ਦੇ ਵਿੱਚ ਤੁਸੀਂ ਕੀ ਕਰੋਗੇ? ਦੋਨਾਂ ਦੇ ਥੱਲੇ ਸੇਮ ਟ੍ਰਾਂਸਲੇਟਰ ਦੇ ਜਿਹੜੇ ਸਾਈਨ। ਸੋ ਇਦਾਂ ਦੀ ਜਿਹੜੀ ਚੀਜ਼ਾਂ ਸੀਗੀਆਂ ਉਹ ਕੰਮ ਖਰਾਬ ਕਰਦੀਆਂ ਸੀਗੀਆਂ। ਕਈ ਲੋਕੀ ਮੈਂ ਖੁਦ ਦੇਖੇ ਹੋਏ, ਉਹਨਾਂ ਦੇ ਕੇਸ ਪਾਸ ਹੋਏ ਆ ਬੰਦੇ ਦੇ, ਉਹਨਾਂ ਨੇ ਫੁਗੜੀ 'ਚ ਆ ਕੇ ਆਪਣੇ ਬਿਆਨ ਸ਼ੇਅਰ ਕੀਤੇ ਹੋਏ ਆ। ਆਪਣੇ ਬਿਆਨ ਉਹਨਾਂ ਨੇ WhatsApp ਤੇ ਸ਼ੇਅਰ ਕੀਤੇ ਅੱਗੇ ਤੋਂ ਅੱਗੇ। ਅੱਛਾ। ਤੇ ਇੱਕ ਵਾਰੀ ਆਫਿਸ ਮੈਨੂੰ ਲੌਬੀ 'ਚ ਬੰਦਾ ਮਿਲਿਆ ਵੀ ਕਹਿੰਦਾ ਫਲਾਣੇ ਬੰਦੇ ਦਾ ਕਹਿੰਦਾ ਕੇਸ ਪਾਸ ਕਰਾਇਆ ਸੀਗਾ, ਫਲਾਣੀ ਕੰਟਰੀ ਤੋਂ ਸੀਗਾ ਏਦਾਂ। ਤੇ ਮੈਂ ਕਿਹਾ ਤੈਨੂੰ ਕਿੱਦਾਂ ਪਤਾ? ਕਹਿੰਦਾ ਉਹਨਾਂ ਦਾ ਨਾਮ ਨਾ ਯਾਦ ਆਵੇ ਬੰਦੇ ਦਾ। ਮੈਂ ਕਿਹਾ ਬੰਦੇ ਦਾ ਨਾਮ ਕੀ ਸੀਗਾ ਕੇਸ ਦੇ ਬਾਅਦ? ਕਹਿੰਦਾ ਮੈਨੂੰ ਨਾਮ ਨਹੀਂ ਪਤਾ, ਪਰ ਕਹਿੰਦਾ ਭਾਜੀ ਮੇਰੇ ਕੋਲ ਦੇਖੋ ਡੈਕਲੇਰੇਸ਼ਨ ਹੈਗੀ WhatsApp 'ਚ ਉਹਨੇ ਕੀਤੀ। ਮੈਨੂੰ ਲਾਇਆ, ਮੈਂ ਕਿਹਾ ਯਾਰ ਤੂੰ ਕਿੱਦਾਂ ਦੀਆਂ ਮਤਲਬ ਗੱਲਾਂ ਕਰੀ ਜਾਂਦਾ, ਕੌਨਫੀਡੈਂਸ਼ੀਅਲ ਤੇਰੀ ਇਨਫੋਰਮੇਸ਼ਨ ਤੂੰ ਲੋਕਾਂ ਦੇ ਨਾਲ ਜਿਹੜਾ ਕਰੀ ਜਾਂਦਾ ਅੱਗੇ ਟ੍ਰਾਂਸਲੇਟਰ ਜਿਹੜੇ ਦੂਜੇ ਆ। ਸੋ ਇਹ ਚੀਜ਼ ਸੀਗੀ ਕਿ ਇਹ ਹੁਣ ਇਹ ਸਾਰੀਆਂ ਚੀਜ਼ਾਂ ਜਿੱਦਾਂ ਤੁਹਾਨੂੰ ਇਹ ਜਿਹੜੀ ਖਬਰ ਦੱਸ ਰਹੇ ਆ ਕਿ ਇਹਦੇ ਲੌਂਗ ਇੰਪਲੀਕੇਸ਼ਨ ਜਿਹੜੇ ਇਹਦੇ ਹੈਗੇ ਆ। ਤੁਹਾਨੂੰ 2022-23 ਦੇ ਵਿੱਚ ਜ਼ਰੂਰ ਲੱਗਦਾ ਕਿ ਕੰਮ ਸੌਖਾ ਸੀਗਾ, ਵਕੀਲ ਜ਼ਿਆਦਾ ਬੋਲਦੇ ਆ ਏਦਾਂ, ਪਰ ਇਹ ਹੈ ਕਿ ਤੁਹਾਨੂੰ ਡਰਾਉਣ ਵਾਲੀ ਗੱਲ ਨਹੀਂ, ਤੁਹਾਨੂੰ ਜਿਹੜੀ ਸੱਚਾਈ ਹੈਗੀ ਆ ਉਹ ਦੱਸ ਰਹੇ ਆ ਜੀ। ਤੇ ਇਹ ਲੌਂਗ ਟਰਮ ਦੇ ਫਿਰ ਦੁਬਾਰਾ ਸੇਮ ਪਾਰਟੀ ਦੀ ਸਰਕਾਰ ਆ ਜਾਂਦੀ ਹੈ। ਅਜੇ 3 ਸਾਲ ਪਏ ਆ, ਫਿਰ ਤੁਸੀਂ ਅੱਗੇ 4 ਸਾਲ ਹੋਰ ਲਾ ਲਓ। ਸੋ ਇਹ ਚੀਜ਼ ਸੀ ਕਿ ਆਪਣੀ ਥੋੜੀ ਜਿਹੀ ਸਤਰਕਤੀ ਇਹਦੇ ਵਿੱਚ ਵਰਤੋ, ਠੀਕ ਆ। ਜਿਹੜੀਆਂ ਸੱਜਣ ਮਿੱਤਰ ਯਾਰੀਆਂ ਦੋਸਤੀਆਂ ਸਭ ਟਾਈਮ ਦੀਆਂ ਗੱਲਾਂ ਹੁੰਦੀਆਂ, ਠੀਕ ਆ। ਜਿਹਨਾਂ ਜਿਹੜੇ ਹੈਗੇ ਕੋਈ ਕੰਮ ਕੁਮ ਨਹੀਂ ਆਉਂਦਾ। ਆਪਾਂ ਦੇਖਿਆ ਵਾ ਬੰਦੇ ਆਪ ਕਹਿੰਦੇ ਆ ਤੁਸੀਂ ਸਹੀ ਕਹਿੰਦੇ ਹੈਗੇ ਰੇਡੀਓ ਤੇ ਕੰਮ ਪਤਾ ਕਿਉਂ ਨਹੀਂ ਆਉਂਦੇ? ਉਹਨੂੰ ਪਤਾ ਕਿ ਜਿਹੜਾ ਹੁਣ ਟੈਕਸਸ ਚਲ ਗਿਆ, ਲੁਧਿਆਣਾ ਚਲ ਗਿਆ, ਇਹਨੇ ਡਿਪੋਰਟ ਹੋ ਜਾਣਾ ਜਾਂ ਇਹਨੇ ਮੇਰੇ ਪੈਸੇ ਨਹੀਂ ਦੇਣੇ, ਮੈਂ ਤੇ ਪੈਸੇ ਕਿਉਂ ਲਾਵਾਂ? ਮਤਲਬ ਕਹਿਣ ਦਾ ਮਤਲਬ ਇਹ ਹੈ ਕਿ ਬੰਦਾ ਐਂਡ ਆਫ ਦਾ ਡੇ ਆਪਣੇ ਦਮ ਤੇ ਆਪ ਹੀ ਖੜਾ ਉੱਥੇ ਖੜਾ, ਕਿਸੇ ਦੀ ਬਾਂਹ ਫੜ ਹੋ ਜਾਂਦੀ ਹੈ, ਕਿਸੇ ਦੀ ਨਹੀਂ ਫੜਦੇ। ਤੇ ਅਲਟੀਮੇਟਲੀ ਇਹ ਹੈ ਕਿ ਤੁਸੀਂ ਆਪਣਾ ਪੇਪਰ 'ਚ ਜਿਹੜਾ ਕੰਮ ਉਹ ਨਾ ਖਰਾਬ ਕਰੋ। ਤੇ ਆ ਜਿਹੜਾ ਹੁਣ ਸੀਗਾ ਮਸਲਾ ਸਾਰਾ ਕਿ ਲੀਗਲ ਪ੍ਰੋਫੈਸ਼ਨਲ ਦੀ ਹੈਲਪ ਲੈਣ ਦੀ ਲੋੜ ਹੈ। ਕਈ ਸਾਡੇ ਖੁਦ ਦੇ ਕੇਸ ਹੈਗੇ ਆ, ਵਾਪਸ ਘੁੰਮ ਕੇ ਆਏ ਆ। ਇਨਵੈਸਟੀਗੇਸ਼ਨ ਹੋ ਗਈ ਕਿਸੇ ਦੀ ਇੰਟਰਵਿਊ ਦੇ ਵਿੱਚ ਉਹਨਾਂ ਨੇ ਕੋਈ ਚੱਕਰ ਪਾਤਾ, ਕਿਸੇ ਦੇ ਫਾਰਮ ਗਲਤ ਭਰਤੇ ਵਗੈਰਾ ਲੀਗਲ ਨੇ। ਸੋ ਹੀ $200-500 ਬਚਾਉਣ ਵਾਲੀ ਜਿਹੜੀ ਗੱਲ ਆ ਜਾਂਦੀ ਆ, ਬਾਅਦ 'ਚ ਬਹੁਤ ਜ਼ਿਆਦਾ ਮਹਿੰਗਾ ਪੈਂਦਾ। ਕਿਉਂ ਮਹਿੰਗਾ ਪੈਂਦਾ? ਕਿਉਂਕਿ ਜਿਹੜਾ ਫਾਰਮ ਭਰਨ ਵਾਲਾ ਬੰਦਾ ਉਹ ਫਾਰਮ ਫਿਲਰ ਹੈਗਾ, ਉਹਨੂੰ ਕੋਈ ਹੋਰ ਦੂਰ ਅੰਦੇਸ਼ੀ ਤਾਂ ਹੈ ਨਹੀਂ, ਉਹਨੂੰ ਕੋਈ ਕੀ ਮਸਲਾ ਚੱਲਦਾ ਕਿੰਨਾ ਚੱਲਦਾ, ਉਹਨੇ ਫਾਰਮ ਹੀ ਭਰਨੇ। ਤਾਂ ਕਰਕੇ ਉਹ ਫਾਰਮ ਦੇ ਵਿੱਚ ਗੜਬੜਾਂ ਕਰ ਦਿੰਦੇ ਇੱਦਾਂ ਦੀਆਂ, ਜਿਹਦੇ ਨਾਲ ਕਿ ਰੈੱਡ ਫਲੈਗ ਹੋ ਜਾਂਦੇ। ਅੱਗੇ ਪਿੱਛੇ ਚੀਜ਼ਾਂ ਦੇਖਦੇ ਨਹੀਂ, ਕੌਸ਼ੀਅਸ ਦੇਖਦੇ ਨਹੀਂ ਕਿ ਸਾਇਲਮ 'ਚ ਕੀ ਆ, ਕਿਹੜੇ ਨਾਮ ਵਰਤੇ ਆ, ਕਿੱਦਾਂ ਸੀਗਾ। ਇਨਫੋਰਮੇਸ਼ਨ ਗਲਤ ਭਰ ਦਿੰਦੇ, ਕਈ ਵਾਰੀ ਅਰੈਸਟ ਦੇ ਰਿਕਾਰਡ ਛੱਡ ਦਿੰਦੇ ਆ। ਇਹ ਜ਼ਰੂਰ ਹੋ ਸਕਦਾ ਕਿ ਕਈ ਜਿਹੜੇ ਪੈਰਾਲੀਗਲ ਆ ਉਹ ਸੁਣ ਕੇ ਆਹੀ ਆਪਣੀ ਬੋਲੀ ਬੋਲਣ ਲੱਗ ਪੈਂਦੇ, ਸਾਡਾ ਸ਼ੋ ਸੁਣ ਕੇ ਸੇਮ ਉਹਨਾਂ ਨੇ ਟਿਕਟੌਕ ਦੀ ਵੀਡੀਓ ਬਣਾ ਦੇਣੀ ਹੈ, ਕੁਛ ਬਣਾ ਦੇਣਾ। ਪਰ ਗੱਲ ਇਹ ਕਿ ਡਿਲੀਜੈਂਟਲੀ ਕੰਮ ਨਹੀਂ ਕਰਦੇ। ਹੁਣ ਤੁਸੀਂ ਜਦੋਂ ਸਾਡੇ ਸਟਾਫ ਸਟੂਫ ਆਉਂਦੇ ਆ ਨਾ, ਤੁਸੀਂ ਦੇਖਦੇ ਆ ਕਦੀ ਏਦਾਂ ਨਹੀਂ ਹੈਗਾ ਕਿ ਮੈਂ ਕੋਈ ਆਮ ਬੰਦਾ ਜਿਹੜਾ ਲਿਖ ਪੜ੍ਹ ਨਹੀਂ ਸਕਦਾ ਹੈਗਾ ਉਹਨੂੰ ਮੈਂ ਕੋਈ ਕੇਸ ਮੈਨੇਜਰ ਬਣਾਤਾ। ਸਾਰੇ ਲਾਅ ਟ੍ਰੇਨਿੰਗ ਵਾਲੇ ਆਫਿਸ ਦੇ ਵਿੱਚ ਤੁਸੀਂ ਇੱਕ ਦੇਖੋ ਕਿ ਜਿਹੜੇ ਬੰਦੇ ਆਪਣੇ ਨਾਲ ਮਿਲਦੇ ਵਰਤਦੇ ਆ, ਉਹਨਾਂ ਨੂੰ ਪਤਾ ਕਿ ਸਟਾਫ ਦਾ ਲੈਵਲ ਕੀ ਹੈ। ਤੇ ਲੋਕੀ ਹੋਰ ਆਫਿਸਾਂ 'ਚ ਵੀ ਜਾਂਦੇ ਆ, ਮਿਲਦੇ ਵਰਤਦੇ ਆ, ਤੁਹਾਨੂੰ ਦੂਜਿਆਂ ਦਾ ਵੀ ਪਤਾ ਕੀ ਹੈ। ਸੋ ਉਹਦੇ ਵਿੱਚ ਜਿਹੜੀ ਚੀਜ਼ ਆ ਗਈ ਨਾ ਕਿ ਲੈ ਯਾਰ ਇਹ ਵਕੀਲ ਤਾਂ ਔਖਾ ਬੜਾ, ਇਹਦਾ ਸਵਾਲ ਬਹੁਤ ਪੁੱਛਦਾ ਹੋਵੇ, ਉਹ ਤੁਹਾਡੇ ਫਾਇਦੇ ਦੀ ਗੱਲ ਆ, ਉਹ ਤੁਹਾਡੇ ਨੁਕਸਾਨ ਦੀ ਗੱਲ ਨਹੀਂ ਹੈਗੀ, ਉਹ ਤੁਹਾਡੇ ਫਾਇਦੇ ਦੀ ਗੱਲ ਆ। ਉਹੀ ਜਿਹੜਾ ਸੀਗਾ ਜਿਹੜਾ ਬਾਏ ਲਾਅ ਉਹੀ ਸਹੀ ਮੈਥਡ ਹੈਗਾ ਹਰੇਕ ਚੀਜ਼ ਦਾ।
ਸੋ ਆਹ ਚੀਜ਼ਾਂ ਜਿਹੜੀਆਂ ਹੈਗੀਆਂ ਤੇ ਅਲਟੀਮੇਟਲੀ ਇਹ ਤਾਂ ਕਮਿਊਨਿਟੀ ਉਹ ਡਿਸਾਈਡ ਕਰੂਗੀ, ਕਿਉਂਕਿ ਹੁਣ ਜਦੋਂ ਬੰਦਾ ਫੜ ਹੋ ਜਾਂਦਾ, ਇਹ ਜਿਹੜਾ ਟ੍ਰਾਂਸਲੇਟਰ ਇਹਦਾ ਤੁਹਾਡਾ ਜੇਲ੍ਹ 'ਚ ਫੋਨ ਤੱਕ ਨਹੀਂ ਲਾ ਸਕਦਾ। ਉਹਨਾਂ ਨੇ ਕਹਿਣਾ ਯਾਰ ਇਹ ਬੰਦੇ ਨੂੰ ਆਪਾਂ ਅਲਾਉ ਨਹੀਂ ਕਰ ਸਕਦੇ, ਇਹ ਟੱਦੀ ਨਹੀਂ ਹੈਗਾ ਬੰਦਾ। ਤੇ ਏਦਾਂ ਬੜੇ ਲੋਕੀ ਜਿਹੜੇ ਫਸੇ ਹੋਏ ਆ, ਤੇ ਇਹ ਜਿਹੜਾ ਪੱਲਾ ਝਾੜ ਜਾਂਦੇ ਆ, ਕਿਉਂਕਿ ਆਪਣਾ ਨਾਂ ਨਹੀਂ ਇਹਨਾਂ ਦਾ ਜਾਂਦਾ, ਪ੍ਰਪੇਅਰ 'ਚ ਆਪਣਾ ਨਾਂ ਨਹੀਂ ਪਾਉਂਦੇ। ਇੱਕ ਫਾਰਮ ਪ੍ਰਪੇਅਰ ਕਿੰਨੇ ਕੀਤੇ ਉਹ ਖਾਲੀ ਛੱਡਿਆ ਹੁੰਦਾ, ਬੰਦੇ ਨੇ ਆਪਣੇ ਸਾਈਨ ਹੁੰਦੇ ਆ। ਹੁਣ ਜਦੋਂ ਵਕੀਲ ਪ੍ਰਪੇਅਰ ਕਰਦਾ ਉਹ ਥੱਲੇ ਆਪਣਾ ਨਾਮ ਲਿਖਦਾ ਕਿ ਮੈਂ ਪ੍ਰਪੇਅਰ ਕੀਤਾ, ਉਹਦੇ ਲਾਅ ਆਫਿਸ ਨੇ ਪ੍ਰਪੇਅਰ ਕੀਤੀ ਹੈ। ਸੁਣਨ ਦੀ ਕੋਈ ਉਹਦੇ ਵਿੱਚ ਲਾਇਬਿਲਿਟੀ ਨਹੀਂ ਹੁੰਦੀ। ਤੇ ਜਦੋਂ ਮਰਜ਼ੀ ਮਤਲਬ ਪੱਲਾ ਝਾੜ ਲੈਂਦੇ ਆ। ਤੇ ਉਹ ਚੀਜ਼ ਸੀਗੀ ਕਿ ਉਹਦਾ ਆਪਾਂ ਹੁਣ ਦੇਖ ਰਹੇ ਹਾਂ ਕਿ ਕਾਫੀ ਲੋਕਾਂ ਨੂੰ ਨੁਕਸਾਨ ਜਿਹੜਾ ਉਸ ਚੀਜ਼ ਦਾ ਜਿਹੜਾ ਹੋ ਰਿਹਾ। ਕਾਫੀ ਲੋਕੀ ਜਿਹੜੇ ਆਉਂਦੇ ਆ ਫਿਰ ਕਹਿੰਦੇ ਭਾਜੀ ਏਦਾਂ ਸੀਗਾ, ਪਤਾ ਨਹੀਂ ਸੀਗਾ, ਰਿਸ਼ਤੇਦਾਰ ਨੇ ਕੇਸ ਲਵਾਤਾ, ਜਾਂ ਆਹ ਬੰਦਾ ਏਦਾਂ ਕਹਿੰਦਾ ਸੀ, ਪਹਿਲਾਂ ਬੜਾ ਵਧੀਆ ਬੋਲਦਾ ਸੀਗਾ। ਸੋ ਉਹ ਚੀਜ਼ ਹੈਗੀ, ਉਹ ਤੋਂ ਬਚਣ ਦੀ ਲੋੜ ਆ। ਤੇ ਇੱਕ ਜਿਹੜੇ ਕਈ ਲਾਅ ਆਫਿਸ ਜਿਹੜੇ ਹੁੰਦੇ ਆ, ਉਹਦੇ ਵਿੱਚ ਜਿਹੜਾ ਪੈਰਾਲੀਗਲ ਹੁੰਦਾ ਨਾ, ਉਹ ਮਾਰਕੀਟਿੰਗ ਵਾਲਾ ਬੰਦਾ ਹੁੰਦਾ, ਜਿਹੜਾ ਪੰਜਾਬੀ ਬੰਦਾ ਹੁੰਦਾ, ਉਹ ਆਪਣਾ ਮਾਰਕੀਟਿੰਗ ਕਰਨ ਲੱਗਿਆ ਹੁੰਦਾ। ਉਹ ਵਕੀਲ ਨਹੀਂ ਹੈਗਾ, ਉਹਨੇ ਮਾਰਕੀਟਿੰਗ ਕਰ ਕੇ ਉਹਨੇ ਜਿਹੜਾ ਸੀਗਾ ਦੂਜੇ ਵਕੀਲ ਨੂੰ ਕਿਸੇ ਨੂੰ ਜਿਹੜਾ ਦੇ ਦੇਣਾ ਕੰਮ ਕੁਮ, ਹੈ ਨਾ। ਉਹਦੇ ਵਿੱਚ ਤੁਸੀਂ ਇਹ ਦੇਖਣਾ, ਠੀਕ ਆ, ਉਹ ਮੇ ਵੀ ਨਾਰਮਲ ਅਰੇਂਜਮੈਂਟ ਆ, ਕੋਈ ਉਹਦੇ ਵਿੱਚ ਉਹ ਨਹੀਂ। ਚਲੋ ਸਾਰੇ ਬੰਦਿਆਂ ਨੇ ਕੰਮ, ਉਹ ਜਿਹੜਾ ਕਈ ਵਾਰੀ ਦੂਜਾ ਜਿਹੜਾ ਪਿੱਛੇ ਵਕੀਲ ਹੁੰਦਾ ਨਾ, ਜਿਹੜਾ ਉਹ ਤੁਸੀਂ ਦੇਖਣਾ ਕਿ ਉਹ ਵਾਕਈ ਜੈਨੂਇਨ ਲਾਇਰ, ਉਹਦਾ ਆਫਿਸ ਹੈਗਾ ਕਿ ਇਹਨੂੰ ਰਨ ਕੌਣ ਕਰ ਰਿਹਾ। ਐਜ਼ ਲੌਂਗ ਐਜ਼ ਵਕੀਲ ਜਿਹੜਾ ਹੈਗਾ ਉਹ ਸ਼ੋਅ ਰਨ ਕਰ ਰਿਹਾ, ਫਿਰ ਕੋਈ ਪ੍ਰੋਬਲਮ ਨਹੀਂ ਅੱਗੇ ਮਾਰਕੀਟਿੰਗ ਬੰਦੇ ਦੀ। ਪਰ ਕਈ ਵਾਰੀ ਏਦਾਂ ਹੁੰਦਾ ਕਿ ਜਿਹੜੇ ਮਾਰਕੀਟਿੰਗ ਵਾਲੇ ਬੰਦੇ ਆ ਨਾ, ਉਹਨਾਂ ਨੇ ਪਿੱਛੋਂ ਵਕੀਲ ਫੜਿਆ ਹੋਣਾ, ਕਦੇ ਇਹਨੂੰ ਫੜ ਲਿਆ, ਕਦੇ ਇਹਨੂੰ ਫੜ ਲਿਆ। ਸਸਤੇ ਵਕੀਲ ਕਹਿ ਲਓ, ਜਾਂ ਜਿਹੜਾ ਲਾਇਬਿਲਿਟੀ ਨਹੀਂ, ਅਕਾਊਂਟੇਬਿਲਿਟੀ ਨਹੀਂ, ਤੇ ਵਕੀਲਾਂ ਨੂੰ ਵੀ ਕੋਈ ਉਹ ਦਿਲਚਸਪੀ ਨਹੀਂ ਹੁੰਦੀ ਕਿ ਕੇਸ ਜਿਹੜਾ ਪੂਰਾ ਸਿਰੇ ਜਿਹੜਾ ਚਾੜਨਾ। ਤੇ ਇਹ ਚੀਜ਼ ਆਪਾਂ ਬੜੀ ਦੇਖ ਰਹੇ ਹਾਂ ਕਿ ਜਿਹੜਾ ਕਰਾ ਕੇ ਜਿਹੜਾ ਕਈ ਵਾਰੀ ਲੋਕਾਂ ਨੂੰ ਪਤਾ ਹੀ ਨਹੀਂ। ਮੈਂ ਕਿਹਾ ਤੇਰਾ ਵਕੀਲ ਕੌਣ ਆ, ਉਹਨੇ ਨਾਂ ਲਈ ਜਾਣਾ ਫੋਨ ਕਰਨਾ, ਮੈਂ ਕਿਹਾ ਇਹ ਤਾਂ ਬੰਦਾ ਵਕੀਲ ਹੈ ਨਹੀਂ। ਮੈਂ ਕਿਹਾ ਤੇਰਾ ਅਸਲੀ ਵਕੀਲ ਕੌਣ ਆ, ਕਹਿੰਦਾ ਇਹ ਤਾਂ ਪਤਾ ਨਹੀਂ ਵਕੀਲ ਕੌਣ ਆ, ਕਿ ਆਪਾਂ ਤਾਂ ਇਹਦੇ ਨਾਂ ਨੂੰ ਕੇਸ ਜਿਹੜਾ ਦਿੱਤਾ। ਉਹ ਚੀਜ਼ ਬੜੀ ਲੋਕਾਂ ਨੂੰ ਜਿਹੜੀ ਪ੍ਰੋਬਲਮ ਕ੍ਰੀਏਟ ਕਰਦੀ ਹੈ। ਉਹ ਚੀਜ਼ ਤੋਂ ਜਿਹੜਾ ਸੀਗਾ, ਜੇ ਤੁਹਾਡੇ ਕੋਲ ਅਜੇ ਵੀ ਤੁਹਾਡੇ, ਜੇ ਤੁਸੀਂ ਏਦਾਂ ਦੇ ਹਿਸਾਬ ਨਾਲ ਕੇਸ ਲਗਾਏ ਆ ਕਿ ਤੁਸੀਂ ਕਿਸੇ ਭਾਈਵਾਲੀ ਦੇ ਵਿੱਚ ਜਾਂ ਕੋਈ ਜਿਹੜਾ ਪੈਰਾਲੀਗਲ ਅੱਗੋਂ ਮਤਲਬ ਬੋਲਚਾਲ ਨੂੰ, ਬੋਲਬਾਣੀ ਨੂੰ ਵਧੀਆ ਚੱਲਦਾ ਹੋਣਾ ਕਮਿਊਨਿਟੀ ਦੇ ਵਿੱਚ, ਪਹਿਲਾਂ ਤਾਂ ਉਹਨੂੰ ਜਾ ਕੇ ਪੁੱਛੋ ਕਿ ਭਾਈ ਮੇਰਾ ਵਕੀਲ ਕੌਣ ਹੈ, ਫਾਈਨਲੀ ਮੇਰਾ ਵਕੀਲ ਫਰਮ ਦੇ ਵਿੱਚ ਕੌਣ ਹੈਗਾ। ਉਹ ਤਾਂ ਫਿਰ ਉਦੋਂ ਪਤਾ ਲੱਗਣਾ ਸ਼ੁਰੂ ਹੋਣਾ ਕਿ ਕਈ ਲੋਕਾਂ ਨੇ ਲਾਅ ਫਰਮ ਹੈ ਹੀ ਨਹੀਂ। ਉਹ ਆਪਣੇ ਕੋਲ ਆਉਂਦੇ ਆ, ਉਹ ਕਹਿੰਦੇ ਯਾਰ ਮੈਨੂੰ ਭਾਜੀ ਵਕੀਲ ਹੀ ਸਮਝਦਾ ਰਿਹਾ, ਪਰ ਇਹ ਵਕੀਲ ਹੈ ਨਹੀਂ, ਇਹਨੇ ਆਫਿਸ ਪਾਇਆ, ਇੱਧਰ ਪਾਇਆ, ਉੱਧਰ ਪਾਇਆ। ਉਹ ਚੀਜ਼ ਹੈਗੀ, ਇੱਕ ਆਪਣੀ ਉਹ ਚੀਜ਼ ਜ਼ਰੂਰ ਜਿਹੜੀ ਸਾਰੇ ਜਾਣੇ ਚੈੱਕ ਕਰੋ। ਕਿਉਂਕਿ ਹੁਣ ਇਹਨਾਂ ਨੇ ਲੋਕਾਂ ਨੇ ਕੀ ਕੀਤਾ ਕਿ ਜਿਹੜੇ ਆ ਜਿਹੜੇ ਏਦਾਂ ਦੇ ਸੀਗੇ ਨਕਲੀ ਬਣੇ ਸੀਗੇ ਵਕੀਲ, ਇਹਨਾਂ ਨੇ ਭੱਜਣਾ ਵੀ ਸ਼ੁਰੂ ਕਰਤਾ, ਕਿਉਂਕਿ ਇਹ ਵੀ ਡਰ ਡੁਰ ਗਏ ਆ। ਤੇ ਉਹਦਾ ਨੁਕਸਾਨ ਫਿਰ ਇਹੀ ਹੈ ਕਿ ਕਲਾਇੰਟ ਨੂੰ ਜਿਹੜਾ ਸਿੱਧੇ ਨੁਕਸਾਨ ਉਹਦਾ ਡਾਇਰੈਕਟਲੀ ਪਹੁੰਚ ਰਿਹਾ। ਤੇ ਇਹ ਚੀਜ਼ ਸੀ ਤੁਹਾਡੇ ਮੂਹਰੇ ਹੁਣ ਜਿਹੜਾ ਸੀਗਾ, ਕਈ ਵਾਰੀ ਨਹੀਂ ਵੀ ਪਤਾ ਹੁੰਦਾ ਕਮਿਊਨਿਟੀ, ਹਰੇਕ ਬੰਦੇ ਨੂੰ ਨਹੀਂ ਸਮਝ ਹੁੰਦੀ ਕਿ ਵਕੀਲ ਜਾਂ ਪੈਰਾਲੀਗਲ 'ਚ ਕੀ ਫਰਕ ਆ। ਤੇ ਆਹ ਚੀਜ਼ ਨੂੰ ਜਿਹੜਾ ਥੋੜਾ ਜਿਹਾ ਧਿਆਨ ਦੇਣ ਦੀ ਲੋੜ ਆ ਸਾਰਿਆਂ ਜੀ, ਨਹੀਂ ਬਿਲਕੁਲ ਸਹੀ ਗੱਲ ਆ ਵੀ ਇਹ ਧਿਆਨ ਜਿਹੜਾ ਦਿੱਤਾ ਜਾਵੇ। ਇੱਕ ਵਾਰੀ ਫਿਰ ਦੱਸ ਦਿਓ ਜੀ ਕਿ ਅੱਜ ਕਾਲਸ ਜਿਹੜੀਆਂ ਅਸੀਂ ਤੁਹਾਡੀਆਂ ਨਹੀਂ ਲੈ ਸਕਦੇ, ਉਸ ਚੀਜ਼ ਦੇ ਲਈ ਮਾਫੀ। ਅਗਲੀ ਜਿਹੜੀ ਗੱਲ ਕਰਦੇ ਆ, ਆਈਸ ਦੀ ਜਿਹੜੀ ਡਿਟੈਂਸ਼ਨ ਫੈਸਿਲਿਟੀਜ਼ ਦੀ ਜਿਹੜੀ ਐਕਸਪੈਂਸ਼ਨ ਹੋ ਰਹੀ ਆ, ਜਾਂ ਡਿਟੈਂਸ਼ਨ ਦੀ ਓਵਰਆਲ ਐਕਸਪੈਂਸ਼ਨ ਆ, ਕਈ ਕਮਿਊਨਿਟੀਜ਼ ਦੇ ਵਿੱਚ ਕਈ ਵੀ ਉਹਨਾਂ ਨੇ ਰੈਜ਼ਿਸਟੈਂਸ ਜਿਹੜੀ ਉਹ ਕਰ ਰਹੇ ਆ, ਉਹਦੇ ਖਿਲਾਫ ਜਿਹੜਾ ਵਿਰੋਧ ਵੀ ਜਿਹੜਾ ਉਸ ਦਾ ਸਾਹਮਣਾ ਕਰਨਾ ਆ ਜਿਹੜਾ ਉਹ ਪੈ ਰਿਹਾ ਹੈ। ਸੋ ਕੀ ਇਸ ਦੇ ਬਾਬਤ ਜਿਹੜਾ ਉਹ ਚੱਲ ਰਿਹਾ ਜੀ? ਸੋ ਇਹ NPR ਨੇ ਐਕਚੁਅਲੀ ਖਬਰ ਜਿਹੜੀ ਕਵਰ ਕੀਤੀ ਸੀ, ਕਾਫੀ ਇੰਟਰਸਟਿੰਗ ਆਰਟੀਕਲ ਸੀਗਾ, ਮੈਨੂੰ ਲੱਗਿਆ ਤੁਹਾਡੇ ਨਾਲ ਸਾਰਿਆਂ ਨਾਲ ਸ਼ੇਅਰ ਕਰੀਏ। ਸੋ ਕਹਿੰਦੇ ਕਿ ਵੇਅਰ ਹਾਊਸ ਜਿਹੜਾ ਸੀਗਾ ਵਿਲੀਅਮਸਪੋਰਟ ਮੈਰੀਲੈਂਡ ਦੇ ਵਿੱਚ ਕਨਵਰਟ ਹੋ ਰਿਹਾ ਇਮੀਗ੍ਰੇਸ਼ਨ ਡਿਟੈਂਸ਼ਨ ਸੈਂਟਰ ਦੇ ਵਿੱਚ। ਇਹਦੇ ਵਿੱਚ ਉਹ ਕਹਿੰਦੇ 1500 ਤੋਂ ਜ਼ਿਆਦਾ ਲੋਕੀ ਜਿਹੜੇ ਰੱਖ ਸਕਦੇ ਆ। ਸੋ ਜਿਹੜਾ ਸ਼ਹਿਰ ਹੈਗਾ ਵਿਲੀਅਮਸਪੋਰਟ ਮੈਰੀਲੈਂਡ, ਹੁਣ ਤੁਸੀਂ ਦੇਖੋ ਜਿਹੜਾ ਉਹੀ ਵਰਜੀਨੀਆ, ਮੈਰੀਲੈਂਡ, ਇਹ ਵਾਲੇ ਸਾਰੇ ਇਲਾਕੇ 'ਚ ਪੁਰਾਣੀਆਂ ਹਿਸਟੋਰਿਕ ਬਿਲਡਿੰਗਸ ਬੜੀਆਂ, ਵਾਰ ਮੈਮੋਰੀਅਲ ਵਗੈਰਾ ਕਾਫੀ ਆ, ਜਿਹੜੇ ਲੋਕੀ ਉੱਥੇ ਗਏ ਆ ਲੰਘੇ ਉੱਧਰੋਂ ਵੀ। ਪਹਾੜੀਆਂ ਪੂੜੀਆਂ ਜਿਹੜੀਆਂ ਮਤਲਬ ਏਦਾਂ ਦੇ ਛੋਟੇ ਛੋਟੇ ਸ਼ਹਿਰ ਬੜੇ ਖੂਬਸੂਰਤ ਜਿਹੜੇ ਬਣੇ ਆ। ਇਹ ਨਹੀਂ ਕਿ ਸਾਰੇ ਵੱਡੇ ਆ, ਵੀ ਜਿੱਦਾਂ ਹੁਣ ਕਹਿੰਦੇ DC ਏਰੀਆ ਵੱਡਾ ਹੋ ਗਿਆ, ਬਾਕੀ ਆਸੇ ਪਾਸੇ ਕਾਫੀ ਵਧੀਆ ਸੀਨਿਕ ਜਿਹੜੇ ਛੋਟੇ ਛੋਟੇ ਜਿਹੜੇ ਸ਼ਹਿਰ ਬਣਦੇ ਆ। ਸੋ ਕਹਿੰਦੇ ਕਿ ਉਹਦੇ ਵਿੱਚ ਤੁਸੀਂ ਐਡਾ ਵੱਡਾ ਪਹਿਲਾਂ ਤਾਂ ਵੇਅਰ ਹਾਊਸ ਜਿਹੜਾ ਪਾ ਰਹੇ ਆ, ਤੇ ਜਿਹੜਾ ਵਨ ਆਫ ਦਾ ਲਾਰਜੈਸਟ ਵੇਅਰ ਹਾਊਸ ਜਿਹੜਾ ਹੋਣਾ। ਤੇ ਇਹ ਹੁਣ ਆਈਸ ਨੂੰ ਜਿਹੜੇ $45 ਬਿਲੀਅਨ ਜਿਹੜੇ ਦਿੱਤੇ ਆ ਕਿ ਤੁਸੀਂ ਵੇਅਰ ਹਾਊਸ ਬਣਾਓ, ਉਹਦੇ ਥੱਲੇ ਇਹ ਜਿਹੜੀ ਐਕਸਪੈਂਸ਼ਨ ਜਿਹੜੀ ਚੱਲ ਰਹੀ ਹੈ। ਇਹ ਹੁਣ ਜਿਹੜਾ ਡਿਟੈਂਸ਼ਨ, ਜਦੋਂ ਇਹ ਵੇਅਰ ਹਾਊਸ ਦੇ ਵਿੱਚ ਜਦੋਂ ਉਹਨਾਂ ਨੇ ਜੇਲ੍ਹ ਬਣਾ ਦੇਣੀ, ਤੇ ਇਹਦੀ ਹੁਣ ਰੈਜ਼ਿਸਟੈਂਸ ਜਿਹੜੀ ਸੀ ਕਿ ਡੈਮੋਕ੍ਰੈਟ ਵੀ ਜਿਹੜੇ ਵੋਟਰ ਸੀ ਉਹ ਵੀ ਕਰ ਰਹੇ ਆ, ਰਿਪਬਲਿਕਨ ਵੀ ਕਿ ਨਹੀਂ ਇਹ ਤੁਸੀਂ ਸਾਨੂੰ ਬਣਾਉਣੇ ਨਹੀਂ ਚਾਹੀਦੇ। ਤੇ ਜਦੋਂ ਉਹਨਾਂ ਦੀ ਇੰਟਰਵਿਊ ਕੀਤੀ ਤੇ ਇਹ ਕਹਿੰਦੇ ਕਿ ਇਹ ਬਹੁਤ ਵੱਡੇ ਡਿਟੈਂਸ਼ਨ ਸੈਂਟਰ ਹੈਗੇ ਆ, 8,25,000 ਸਕੁਅਰ ਫੀਟ ਦਾ ਵੇਅਰ ਹਾਊਸ ਹੈਗਾ, ਤੇ 1500 ਬੰਦੇ ਦੇ ਵਿੱਚ ਆਣੇ ਆ ਜਿਹੜੇ ਇਮੀਗ੍ਰੇਸ਼ਨ ਡਿਟੇਨੀ ਹੈ। ਜਿਹੜਾ ਵਿਲੀਅਮਸਪੋਰਟ ਹੈਗਾ, ਉਹਦੀ ਅਫੀਸ਼ੀਅਲ ਜਿਹੜੀ ਪੋਪੂਲੇਸ਼ਨ ਹੈਗੀ ਸ਼ਹਿਰ ਦੀ, ਉਹ ਹੈਗੀ ਆ 2000। ਤੁਸੀਂ ਉਹਨੂੰ
ਇੱਕ ਵਾਰੀ ਸੋਚ ਕੇ ਦੇਖੋ 2000 ਦੀ ਪੋਪੂਲੇਸ਼ਨ ਵਾਲੇ ਸ਼ਹਿਰ ਦੇ ਵਿੱਚ ਸਭ ਤੋਂ ਵੱਡਾ ਵੇਅਰ ਹਾਊਸ 1500 ਜਿਹੜੇ ਬੰਦੇ ਹੋਲਡ ਕਰੂਗਾ ਤੇ ਨਾਲ ਤੁਸੀਂ ਦੇਖ ਲਓ ਕਾਫੀ ਹੋਰ ਬੰਦੇ ਜਿਹੜੇ ਕਿ ਸਿਕਿਉਰਿਟੀ ਵਾਲੇ ਹੋ ਗਏ, ਕਲੀਨ ਵਾਲੇ ਹੋ ਗਏ ਸਾਰੇ, ਤੇ ਕਰ ਕਰਾ ਕੇ ਜਿਹੜਾ ਸ਼ਹਿਰ ਨੂੰ ਤੁਸੀਂ ਇੱਕ ਪਾਸੇ ਛੱਡ ਦੋ ਤਾਂ ਜਿਹੜਾ ਵੇਅਰ ਹਾਊਸ ਆ ਮਤਲਬ ਸ਼ਹਿਰ ਦੀ ਪੋਪੂਲੇਸ਼ਨ ਜ਼ਿਆਦਾ ਕਿ ਵੇਅਰ ਹਾਊਸ ਦੀ ਪੋਪੂਲੇਸ਼ਨ ਸਾਰੇ ਬੰਦੇ ਕੰਮ ਵੀ ਹੁਣ ਉੱਥੇ ਕਰਨ ਤਾਂ ਮਤਲਬ ਕਿ ਉਹ ਇੱਕ ਮੇਨ ਚੀਜ਼ ਬਣਾਤੀ ਉਹਨਾਂ ਨੇ ਸ਼ਹਿਰ ਹੀ ਮਤਲਬ ਵੇਅਰ ਹਾਊਸ ਦੇ ਨਾਂ ਨਾਲ ਜਾਣੇ ਹਨ। ਸੋ ਇਹ ਜਿਹੜੀ ਵਾਸ਼ਿੰਗਟਨ ਕਾਊਂਟੀ ਆ ਇਹ ਪਹਿਲਾਂ ਕੰਜ਼ਰਵੇਟਿਵ ਸੀਗੀ, ਇਹਨਾਂ ਨੇ ਟਰੰਪ ਨੂੰ ਵੋਟ ਕੀਤਾ ਸੀ ਇਹ ਵਾਲੀ ਇਲੈਕਸ਼ਨ ਜਿਹੜੀ ਸੀਗੀ, ਤੇ ਫਰਵਰੀ ਦੇ ਵਿੱਚ ਜਿਹੜਾ ਕਾਊਂਟੀ ਦਾ ਬੋਰਡ ਸੀਗਾ ਉਹਨਾਂ ਨੇ ਯੂਨੈਨਿਮਸਲੀ ਅਪਰੂਵ ਕਰਤਾ ਕਿ ਆਪਾਂ ਇਸ ਨੂੰ ਵੈਲਕਮ ਕਰਦੇ ਹਾਂ ਇਹ ਸੈਂਟਰ ਇੱਥੇ ਖੋਲ੍ਹਣਾ, ਤੇ ਕਾਫੀ ਇਹਦੇ ਲੋਕਾਂ ਨੇ ਪ੍ਰੋਟੈਸਟ ਵਗੈਰਾ ਜਿਹੜੇ ਕੀਤੇ, ਤੇ ਇਹਦੇ ਵਿੱਚ ਕਈ ਬੰਦੇ ਸੀਗੇ ਜਿਹਨਾਂ ਨੇ ਟਰੰਪ ਨੂੰ ਸਪੋਰਟ ਕੀਤਾ ਸੀਗਾ, ਪਰ ਹੁਣ ਉਹ ਕਹਿੰਦੇ ਆ ਕਿ ਸਾਡਾ ਜਿਹੜਾ ਸੀਗਾ ਵਿਚਾਰ ਜਿਹੜਾ ਬਦਲ ਗਿਆ ਤੇ ਉਹਨਾਂ ਨੇ ਆਪਣੀ ਟਿਊਨ ਜਿਹੜੀ ਚੇਂਜ ਕਰ ਲਈ। ਉਹ ਕਹਿੰਦੇ ਕਿ ਸਾਨੂੰ ਜਿਹੜੀ ਪ੍ਰੋਬਲਮ ਇਹ ਹੈ ਕਿ ਕਿਹੜੇ ਹਿਸਾਬ ਨਾਲ ਉਹ ਲੋਕਾਂ ਦਾ ਫੜਾਈਆ ਜਿਹੜਾ ਕਰ ਰਹੇ ਆ, ਇਹ ਇੱਕ ਪੁਲਿਸ ਸਟੇਟ ਬਣ ਗਿਆ, ਪੁਲਿਸ ਸਟੇਟ ਉਹ ਹੁੰਦਾ ਜਿਹਦੇ ਵਿੱਚ ਰੂਲ ਰੈਗੂਲੇਸ਼ਨ ਕੋਈ ਨਹੀਂ, ਧੱਕੇਸ਼ਾਹੀ ਜਿਹੜੀ ਲੋਕੀ ਧੱਕੇਸ਼ਾਹੀ ਨਾਲ ਲੋਕਾਂ ਨੂੰ ਜਿਹੜਾ ਫੜਿਆ ਜਾਂਦਾ ਉਹਨੂੰ ਪੁਲਿਸ ਸਟੇਟ ਕਹਿੰਦੇ ਆ। ਤੇ ਕਹਿੰਦੇ ਆ ਕਿ ਇੱਥੇ ਜਿਹੜੇ ਬੰਦੇ ਫੜਨੇ ਚਾਹੀਦੇ ਉਹ ਨਹੀਂ ਫੜ ਹੋ ਰਹੇ, ਕ੍ਰਿਮੀਨਲ ਨਹੀਂ ਫੜ ਹੋ ਰਹੇ ਜਿੱਦਾਂ ਕਿ ਇਹ ਕਹਿੰਦੇ ਸੀਗੇ, ਤੇ ਜਿਹੜੇ ਗਲਤ ਬੰਦੇ ਜਿਹੜੇ ਮਤਲਬ ਜਿਹੜੇ ਨਹੀਂ ਫੜ ਹੋਣੇ ਚਾਹੀਦੇ ਸੀਗੇ, ਜਿਹੜੇ ਕੰਮਕਾਰ ਕਰਨ ਵਾਲੇ ਜਿਹੜੇ ਹੈਗੇ ਆ ਉਹਨਾਂ ਨੂੰ ਫੜ ਕੇ ਜਿਹੜਾ ਤੁਸੀਂ ਜੇਲ੍ਹਾਂ 'ਚ ਸੁੱਟ ਰਹੇ ਆ, ਤੇ ਜਿਹੜੇ ਮਾੜੇ ਬੰਦੇ ਕ੍ਰਿਮੀਨਲ ਰਿਕਾਰਡ ਵਾਲੇ ਉਹਨਾਂ ਨੂੰ ਤੁਸੀਂ ਜਾਂ ਤਾਂ ਫੜ ਵੀ ਰਹੇ ਜਾਂ ਛੁੱਟ ਜਾਂਦੇ ਆ, ਤੇ ਇਹਦਾ ਕੋਈ ਪਰਪਸ ਨਹੀਂ ਉਹ ਕਹਿੰਦੇ ਸੋਲਵ ਹੋ ਰਿਹਾ। ਸੋ ਹੁਣ ਇਹ ਕੀ ਸੀਗੀ ਕਿ ਕਾਫੀ ਛੋਟੇ ਛੋਟੇ ਸ਼ਹਿਰਾਂ ਦੇ ਵਿੱਚ ਅਮਰੀਕਾ ਦੇ ਕ੍ਰਾਸ ਜਿਹੜਾ ਸੀਗਾ ਆਈਸ ਨੇ ਆਪਣੇ ਡਿਟੈਂਸ਼ਨ ਸਿਸਟਮ ਜਿਹੜਾ ਸੀਗਾ ਉਹ ਐਕਸਪੈਂਡ ਕਰਤਾ ਹਰੇਕ ਸ਼ਹਿਰ ਦੀ, ਕਿਉਂਕਿ ਫੰਡਿੰਗ ਬੜੀ ਜ਼ਿਆਦਾ। ਕਈ ਲੋਕੀ ਇਹਨੂੰ ਕਹਿੰਦੇ ਆ ਕਿ ਇਹ ਇੱਕ ਮੋਰਲ ਪ੍ਰੋਬਲਮ ਆ ਕਿ ਤੁਸੀਂ ਐਡਾ ਵੱਡਾ ਜਿਹੜਾ ਵੇਅਰ ਹਾਊਸ ਹੁੰਦਾ ਉਹਦੇ ਵਿੱਚ ਤੁਸੀਂ ਲੋਕਾਂ ਨੂੰ ਬੰਦ ਕਰਕੇ ਰੱਖਦੇ ਆ। ਇੱਕ ਬੰਦੇ ਦਾ ਐਕਚੁਅਲੀ ਬਿਆਨ ਕਾਫੀ ਵਧੀਆ ਲੱਗਿਆ, ਉਹਦੇ ਵਿੱਚ ਮੈਨੂੰ ਸਟ੍ਰਾਈਕ ਆਊਟ ਕੀਤਾ। ਇਹ ਕਹਿੰਦਾ ਮੈਂ ਜਦੋਂ ਹਾਈ ਸਕੂਲ 'ਚ ਸੀਗਾ ਮੈਂ ਜਰਮਨ ਗਿਆ ਸੀਗਾ, ਜਰਮਨ 'ਚ ਤਾਂ ਦੱਸਦੇ ਜਾਈਏ ਸਾਰਿਆਂ ਨੂੰ ਹਨਾ, ਉੱਥੇ ਜਿਹੜਾ ਨਾਜ਼ੀ ਜਦੋਂ ਸਰਕਾਰ ਸੀਗੀ ਇਹਨਾਂ ਨੇ ਵੇਅਰ ਹਾਊਸ ਬਣਾਏ ਸੀਗੇ ਬੜੇ ਜ਼ਿਆਦਾ, ਇਹਨਾਂ ਨੇ ਲੋਕੀ ਮਾਰਦੇ ਸੀ ਗੈਸ ਦੇ ਕੈਂਪ ਬਣਾਏ ਸੀਗੇ, ਹਾਂਜੀ ਗੈਸ ਚੈਂਬਰਸ, ਕਨਸੈਂਟਰੇਸ਼ਨ ਕੈਂਪ। ਜਿਹਨਾਂ ਨੂੰ ਨਹੀਂ ਪਤਾ ਸੀ ਜਰਮਨ ਦੀ ਜਿਹੜੀ ਸੀਗੀ ਉਹਨਾਂ ਨੇ ਕਿਹਾ ਕਿ ਜੂਇਸ਼ ਲੋਕ ਸਾਰੇ ਬਾਹਰ ਕੱਢਣੇ, ਤੇ ਉਹਨਾਂ ਨੇ ਕੈਂਪ ਬਣਾਉਣੇ ਸ਼ੁਰੂ ਕਰਤੇ ਸੀ ਸਾਰੇ ਫੜ ਕੇ ਜਿਹੜੇ ਬਿਜ਼ਨਸਮੈਨ ਵਗੈਰਾ ਜਿਹੜੇ ਸੀਗੇ ਉਹਨਾਂ ਨੇ ਉੱਥੇ ਕਨਫਾਈਨ ਕਰਕੇ ਰੱਖੇ ਸੀਗੇ, ਤੇ ਹੌਲੀ ਹੌਲੀ ਕਰਕੇ ਉਹ ਗੈਸ ਚੈਂਬਰਾਂ 'ਚ ਪਾ ਕੇ ਉਹਨਾਂ ਨੇ ਕਾਫੀ ਲੋਕੀ ਜਿਹੜੇ ਮਾਰੇ ਸੀਗੇ। ਉਹ ਕਹਿੰਦਾ ਕਿ ਜਿਹੜੇ ਇਹ ਆਈਸ ਵਾਲੀ ਜਿਹੜੀ ਫੈਸਿਲਿਟੀਆਂ ਹੈਗੀਆਂ ਨਾ, ਕਹਿੰਦਾ ਜਦੋਂ ਮੇਰੇ ਸ਼ਹਿਰ 'ਚ ਹੁਣ ਇਹ ਆ ਰਹੇ ਆ, ਕਹਿੰਦਾ ਮੈਨੂੰ ਜਰਮਨ ਕਹਿੰਦਾ ਯਾਦ ਆ ਗਿਆ, ਕਹਿੰਦਾ ਜਰਮਨ ਦੇ ਵਿੱਚ ਵੀ ਕੀ ਸੀਗਾ ਕਿ ਕਹਿੰਦਾ ਜਦੋਂ ਮੈਂ ਵਿਜ਼ਿਟ ਕੀਤਾ ਸੀ ਨਾ, ਕਹਿੰਦਾ ਜਦੋਂ ਕੈਂਪਾਂ ਦੇ ਗੇਟ ਦੇ ਬਾਹਰ ਮੈਂ ਖੜਾ ਸੀ ਜਿੱਥੇ ਹੁਣ ਹਜ਼ਾਰਾਂ 'ਚ ਬੰਦੇ ਮਰੇ ਆ, ਕਹਿੰਦਾ ਸਭ ਤੋਂ ਜ਼ਿਆਦਾ ਹੈਰਾਨੀ ਮੈਨੂੰ ਉਸ ਚੀਜ਼ ਦੀ ਹੋਈ ਸੀਗੀ ਕਿ ਜਿਹੜਾ ਸ਼ਹਿਰ ਹੈਗਾ ਉਹ ਕੈਂਪਾਂ ਦੇ ਆਲੇ ਦੁਆਲੇ ਸੀਗੇ, ਮਤਲਬ ਕਿ ਆਮ ਲੋਕੀ ਜਿਹੜੇ ਆਪਣੀ ਜ਼ਿੰਦਗੀ ਜੀ ਰਹੇ ਆ ਬਿਲਕੁਲ ਨੋਰਮਲ ਇਗਨੋਰ ਕਰਕੇ ਕਿ ਜਿੱਦਾਂ ਕੁਛ ਹੋ ਹੀ ਨਹੀਂ ਰਿਹਾ, ਤੇ ਕੈਂਪ ਉੱਥੇ ਬਣੇ ਉਹਨਾਂ ਦੇ ਵਿੱਚ ਹੀ, ਤੇ ਜਿਹੜੀ ਆਈਸ ਵਾਲੀ ਫੈਸਿਲਿਟੀ ਵੀ ਹੈਗੀ ਉਹੀ ਕਿ ਆਸੇ ਪਾਸੇ ਸ਼ਹਿਰ ਹੈ ਸਾਰਾ, ਤੇ ਵਿੱਚ ਤੁਸੀਂ ਜਿਹੜਾ ਸੀਗਾ ਆਹ ਚੀਜ਼ ਜਿਹੜੀ ਕੀਤੀ ਹੋਈ ਹੈ ਇਮੀਗ੍ਰੇਸ਼ਨ ਡਿਟੈਂਸ਼ਨ ਵਾਲੀ। ਤੇ ਕਹਿੰਦਾ ਕਿ ਇਹ ਜਿਹੜੀ ਚੀਜ਼ ਸੀਗੀ ਬੜੀ ਜ਼ਿਆਦਾ ਮੈਨੂੰ ਉੱਥੇ ਜਾ ਕੇ ਸਟ੍ਰਾਈਕ ਕੀਤੀ ਜਰਮਨੀ ਦੇ ਵਿੱਚ ਕਈ ਸਾਲ ਕਹਿੰਦਾ ਚੱਲੀ ਇਹ, ਕਿ ਮੈਨੂੰ ਯਾਦ ਆਉਂਦਾ ਰਿਹਾ ਕਿ ਇੱਦਾਂ ਉੱਥੇ ਆਹ ਚੀਜ਼ ਦੀ ਬੜੀ ਹੈਰਾਨੀ ਹੋਈ ਇਹ ਕਿੱਦਾਂ ਹੋ ਸਕਦਾ ਕਿ ਇੱਕ ਪਾਸੇ ਲੋਕੀ ਆਰਾਮ ਨਾਲ ਆਪਣਾ ਉੱਠ ਕੇ ਘਰੋਂ ਬਾਹਰ ਆਰਾਮ ਨਾਲ ਜਾ ਰਹੇ ਆ, ਤੇ ਸਾਹਮਣੇ ਸੜਕ ਦੇ ਕ੍ਰਾਸ ਜਿਹੜਾ ਕੈਂਪ ਬਣਿਆ ਹੋਇਆ ਕਿ ਲੋਕੀ ਏਦਾਂ ਐਕਟ ਕਰਦੇ ਸੀਗੇ ਕਿ ਜਿੱਦਾਂ ਕੋਈ ਚੀਜ਼ ਹੋਈ ਨਹੀਂ ਹੈਗੀ, ਕੁਛ ਗਲਤ ਹੋਇਆ ਹੀ ਨਹੀਂ ਹੈਗਾ। ਤੇ ਕਹਿੰਦਾ ਕਿ ਜਿਹੜੇ ਹੁਣ ਆਈਸ ਵਾਲੀ ਵੀ ਚੀਜ਼ ਹੈ ਨਾ ਇਹ ਵੀ ਏਦਾਂ ਹੀ ਹੈ, ਕਈ ਲੋਕੀ ਕਹਿੰਦਾ ਪ੍ਰਟੈਂਡ ਏਦਾਂ ਕਰਦੇ ਜਿੱਦਾਂ ਕੋਈ ਚੀਜ਼ ਮਾੜੀ ਹੋਈ ਨਹੀਂ ਹੈਗੀ, ਤੇ ਜਿੱਦਾਂ ਇਹ ਨੋਰਮਲ ਆ ਆਪਾਂ ਕੁਛ ਕਰ ਨਹੀਂ ਸਕਦੇ ਹੈਗੇ। ਤੇ ਉਹ ਕਹਿੰਦਾ ਕਿ ਇਸ ਲਈ ਜਿਹੜਾ ਸੀਗਾ ਇਹਨੂੰ ਰੋਕਣਾ ਜਿਹੜਾ ਬੜਾ ਜ਼ਿਆਦਾ ਜ਼ਰੂਰੀ ਹੈ। ਦੂਸਰੀ ਗੱਲ ਇਹ ਹੈ ਕਿ ਕੰਡੀਸ਼ਨ ਜਿਹੜੀਆਂ ਆਈਸ ਡਿਟੈਂਸ਼ਨ ਫੈਸਿਲਿਟੀਜ਼ ਹੈਗੀਆਂ ਉਹ ਪ੍ਰੋਪਰ ਨਹੀਂ ਹੈਗੀਆਂ ਉੱਥੇ। ਹੁਣ ਤੱਕ ਜਿਹੜੇ ਸੀਗੇ ਪਿਛਲੀ ਅਕਤੂਬਰ ਤੋਂ ਲੈ ਕੇ ਹੁਣ ਤੱਕ 24 ਬੰਦੇ ਜਿਹੜੀ ਉਹਨਾਂ ਦੀ ਮੌਤ ਹੋ ਚੁੱਕੀ। ਕਾਫੀ ਜਿਹੜੇ ਲੋਕੀ ਜਿਹਨਾਂ ਨੂੰ ਹੈਲਥ ਪ੍ਰੋਬਲਮ ਹੁੰਦੀਆਂ ਜਦੋਂ ਉਹ ਜਾਂਦੇ ਆ, ਮੈਡੀਕੇਸ਼ਨ ਵਗੈਰਾ ਵੀ ਪ੍ਰੋਪਰ ਨਹੀਂ ਹੁੰਦੀ, ਤੇ ਕਈ ਲੋਕੀ ਜਿਹੜੇ ਦਮ ਤੋੜ ਜਾਂਦੇ ਆ ਉੱਥੇ, ਇਸੇ ਕਰਕੇ ਕਿ ਕੰਡੀਸ਼ਨ ਜਿਹੜੀਆਂ ਮਾੜੀਆਂ ਹੈਗੀਆਂ। ਪਿਛਲੇ ਕੁਝ ਮਹੀਨਿਆਂ ਤੋਂ ਜਿਹੜੇ ਐਕਟਿਵਿਸਟ ਵੀ ਆ ਜਾਂ ਲੋਕਲ ਸਰਕਾਰਾਂ ਜਿਹੜੀਆਂ ਹੈਗੀਆਂ ਉਹਨਾਂ ਨੇ ਕਾਫੀ ਪੁਸ਼ਬੈਕ ਜਿਹੜਾ ਕੀਤਾ ਕਿ ਆਈਸ ਤੇ ਐਕਸਪੈਂਡ ਨਹੀਂ ਕਰਨੇ। ਕੈਂਜ਼ਸ ਸਿਟੀ, ਮਜ਼ੂਰੀ, ਓਕਲਾਹੋਮਾ ਸਿਟੀ ਤੇ ਨਿਊ ਹੈਂਪਸ਼ਰ, ਇਹਨਾਂ ਦੇ ਵਿੱਚ ਬੜੇ ਸਾਰੇ ਪ੍ਰੋਟੈਸਟ ਹੋਏ ਜਿਹਦੇ ਕਰਕੇ ਕਿ ਇਹ ਜਿਹੜੀ ਆਈਸ ਦੀ ਜਿਹੜੀ ਸੀਗੀ ਮੋਮੈਂਟਮ ਸੀਗਾ ਉਹਨੂੰ ਰੋਕ ਲਾਈ, ਕੋਰਟਾਂ ਨੇ ਇੰਟਰਵੀਨ ਕੀਤਾ। ਕਈ ਜਿਹੜੇ ਛੋਟੇ ਟਾਊਨ ਹੈਗੇ ਆ ਉਹਦੇ ਜਿਹੜੇ ਰੈਜ਼ੀਡੈਂਟ ਹੈਗੇ ਆ ਉਹ ਥੋੜੇ ਫਰਸਟ੍ਰੇਟ ਵੀ ਹੈਗਾ ਕਿ ਉਹਨਾਂ ਦਾ ਸ਼ਹਿਰ ਕੁਝ ਕਰ ਨਹੀਂ ਪਾ ਰਿਹਾ, ਤੇ ਉਹਨਾਂ ਦੇ ਜਿਹੜੇ ਲੀਡਰ ਹੈਗੇ ਆ ਉਹ ਚੁੱਪਚਾਪ ਜਿਹੜਾ ਇੱਕ ਤਰ੍ਹਾਂ ਆਈਸ ਨਾਲ ਕੰਪਰੋਮਾਈਜ਼ ਕਰ ਰਹੇ।
ਰੌਕਸਬਰੀ ਨਿਊ ਜਰਸੀ ਦੇ ਵਿੱਚ 5 ਲੱਖ ਸਕੁਅਰ ਫੀਟ ਦੀ ਫੈਸਿਲਿਟੀ ਜਿਹੜੀ ਬਣੀ ਸੀ। ਕਈ ਲੋਕਾਂ ਨੇ, ਕਈ ਗੁਆਂਢੀਆਂ ਨੇ ਕਿਹਾ ਕਿ ਉਹ ਉਹਨਾਂ ਨੂੰ ਪ੍ਰੋਬਲਮ ਆ, ਪਰ ਟਾਊਨ ਦੀ ਜਿਹੜੀ ਕੌਂਸਲ ਸੀਗੀ ਉਹ ਕਹਿੰਦੀ ਕਿ ਆਪਾਂ ਇਹਨੂੰ ਅਪੋਜ਼ ਕਰਦੇ ਹਾਂ, ਪਰ ਕਹਿੰਦਾ ਉਹਨਾਂ ਨੇ ਰੋਕੀ ਨਹੀਂ ਕੰਸਟਰਕਸ਼ਨ। ਅੰਦਰੋਂ ਖਾਤੇ ਜਿਹੜਾ ਪ੍ਰੋਜੈਕਟ ਸੀਗਾ ਉਹ ਚੱਲ ਹੀ ਰਿਹਾ। ਇੱਕ ਵਿਅਕਤੀ ਦਾ ਕਹਿਣਾ ਕਿ ਇਹ ਤਾਂ ਜਿੱਦਾਂ ਰੈੱਡ ਕਾਰਪet ਹੁੰਦੀ ਨਾ ਹਾਲੀਵੁੱਡ ਦਾ ਸਟਾਰ ਜਦੋਂ ਆਉਂਦਾ ਹੁੰਦਾ, ਰੈੱਡ ਕਾਰਪet ਵਿਛਾ ਦਿੱਤੇ ਤੁਸੀਂ ਇੱਥੇ ਆਓ। ਕਈ ਸ਼ਹਿਰ ਜਿਹੜੇ ਹੈਗੇ ਆ ਉਹ ਇਸ ਹਿਸਾਬ ਨਾਲ ਕਰ ਰਹੇ ਆ। ਸੋ ਮਿਕਸਡ ਰਿਐਕਸ਼ਨ ਜਿਹੜੀਆਂ ਹੈਗੀਆਂ। ਅਟਾਰਨੀ ਜਨਰਲ ਜਿਹੜਾ ਮੈਰੀਲੈਂਡ ਦਾ, ਉਹਨੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਉੱਤੇ ਲਾਅਸੂਟ ਕੀਤਾ ਕਿ ਤੁਸੀਂ ਵਿਲੀਅਮ ਸਪੋਰਟਸ ਜਿਹੜੀ ਫੈਸਿਲਿਟੀ ਬਣਾ ਰਹੇ ਹੋ ਉਹਦੇ ਵਿੱਚ ਇਨਵਾਇਰਮੈਂਟਲ ਕੰਸਰਨ ਹੈਗੇ, ਐਥੀਕਲ ਕੰਸਰਨ ਹੈਗੇ ਕਿ ਤੁਸੀਂ ਪ੍ਰੋਪਰ ਜਿਹੜੇ ਕੋਡ ਕੂਡ ਹੈਗੇ ਆ ਸਿਟੀ ਦੇ ਹਾਊਸਿੰਗ ਦੇ ਉਹ ਫੋਲੋ ਨਹੀਂ ਕਰ ਰਹੇ। ਜਿਹੜੀਆਂ ਹੁਣ ਪ੍ਰਾਈਵੇਟ ਕੰਪਨੀਆਂ ਹੈਗੀਆਂ ਉਹਨਾਂ ਨੂੰ ਇਹਦੇ ਵਿੱਚ ਫਾਇਦਾ ਸਭ ਹੈ। ਸਿੰਪਲੀ ਜਿਹੜੀ ਹੈਗੀ ਕੋਰ ਸਿਵਿਕ ਤੇ ਇਹ ਇੱਕ ਮੇਨ ਕੰਪਨੀ ਹੈਗੀ ਜਿਹੜੀ ਇਹ ਡਿਟੈਂਸ਼ਨ ਫੈਸਿਲਿਟੀਆਂ ਵਗੈਰਾ ਰਨ ਕਰਦੀਆਂ। ਇਹਨਾਂ ਦਾ ਕਹਿਣਾ ਕਿ 100% ਤੋਂ ਵੀ ਵੱਧ ਉਹਨਾਂ ਨੂੰ ਰੈਵਨਿਊ ਦੇ ਵਿੱਚ ਇਨਕਰੀਜ਼ ਹੋਇਆ ਇੱਕ ਸਾਲ ਦੇ ਅੰਦਰ ਹੀ। ਉਹ ਕਹਿੰਦੇ ਹਿਸਟੋਰਿਕ ਫੰਡਿੰਗ ਜਿਹੜੀ ਇਹਨਾਂ ਨੂੰ ਮਿਲੀ ਹੈ ਬਾਰਡਰ ਸਿਕਿਉਰਿਟੀ ਵਾਲਿਆਂ ਨੂੰ, ਉਹਦੇ ਕਰਕੇ ਇਹਨਾਂ ਦੀ ਜਿਹੜੀ ਡਿਮਾਂਡ ਬੜੀ ਜ਼ਿਆਦਾ ਵੱਧ ਗਈ ਬੈਡਸ ਦੀ, ਡਿਟੈਂਸ਼ਨ ਸੈਂਟਰ ਦੀ। ਤੇ ਇਹ ਜਿਹੜੀ ਕੰਪਨੀ ਹੈ ਕਹਿੰਦੀ ਕਿ ਸਾਡੇ ਲਈ ਮੌਕਾ ਹੈਗਾ ਇਹਨੂੰ ਕੈਪੀਟਲਾਈਜ਼ ਕਰਨ ਦਾ, ਹੋਰ ਜ਼ਿਆਦਾ ਵਧਾਉਣ ਦਾ। ਸੋ ਕਈਆਂ ਦਾ ਨੁਕਸਾਨ ਆ, ਕਈਆਂ ਦਾ ਫਾਇਦਾ। ਤੁਹਾਨੂੰ ਪਤਾ ਹੀ ਹੈ ਹੁਣ ਸਾਰਿਆਂ ਨੂੰ ਕਿ ਕਿੱਦਾਂ ਚੀਜ਼ਾਂ ਜਿਹੜੀਆਂ ਚੱਲਦੀਆਂ। ਪਰ ਹੁਣ ਸਾਰੇ ਲੋਕੀ ਵੀ ਜਿਹੜੇ ਹੈਗੇ ਨਾ ਉਹ ਵੀ ਇਹਨਾਂ ਦੇ ਅਗੇਂਸਟ ਨਹੀਂ ਹੈਗੇ। ਕਈ ਲੋਕੀ ਫੇਵਰ ਦੇ ਵਿੱਚ ਵੀ ਹੈਗੇ ਕਿ ਜਿਹੜੀਆਂ ਆਈਸ ਦੇ ਡਿਟੈਂਸ਼ਨ ਸੈਂਟਰ ਉਹਨਾਂ ਦੇ ਸ਼ਹਿਰਾਂ ਦੇ ਵਿੱਚ ਆਉਣ। ਇੱਕ ਸ਼ਹਿਰ ਦੇ ਵਿੱਚ ਹਿਗਰਸਟਾਊਨ ਕਰਕੇ ਇੱਕ ਸ਼ਹਿਰ, ਉੱਥੇ ਕਹਿੰਦੇ 22% ਜਿਹੜਾ ਅਨਐਮਪਲੋਇਮੈਂਟ ਪਾਵਰਟੀ ਰੇਟ ਜਿਹੜਾ ਸੀਗਾ ਟਵਾਈਸ ਦਾ ਨੈਸ਼ਨਲ ਐਵਰੇਜ। ਇਹਦੇ ਜਿਹੜੇ ਰੈਜ਼ੀਡੈਂਟ ਕਹਿੰਦੇ ਆ ਕਿ ਜੇ ਡਿਟੈਂਸ਼ਨ ਸੈਂਟਰ ਸਾਡੇ ਟਾਊਨ ਚ ਆਊਗਾ ਸਾਡੇ ਸਾਰੇ ਸ਼ਹਿਰ ਨੂੰ ਜੌਬਸ ਮਿਲੂਗੀਆਂ। ਹੁਣ ਤੁਸੀਂ ਦੇਖ ਲਓ ਕਿ ਕਈ ਜਿਹੜੇ ਸ਼ਹਿਰ ਆ ਉਹ ਹੈਗੇ 2000 ਲੋਕਾਂ ਦੇ ਉਹ ਆ, 1500 ਲੋਕੀ ਉੱਥੇ ਕਰਦੇ ਆ, ਤਾਂ ਉਹਨੇ ਤਾਂ ਸਾਰੀ ਜਿਹੜੀ ਇੰਪਲੋਇਮੈਂਟ ਉਹਨਾਂ ਦੀ ਚੱਕ ਦੇਣੀ, ਸਾਰਿਆਂ ਨੂੰ ਨੌਕਰੀਆਂ ਜਿਹੜੀਆਂ ਉੱਥੇ ਮਿਲ ਜਾਣਗੀਆਂ ਸਰਕਾਰੀ। ਤੇ ਉਹ ਕਹਿੰਦੇ ਆ ਕਿ ਆਈਸ ਨੂੰ ਆਪਣੀ ਜੌਬ ਕਰ ਲੈਂਦੇ ਹੋ ਤੇ ਤਾਂ ਕਿ ਜਿਹੜੇ ਕਈ ਲੋਕ ਇੱਦਾਂ ਸੋਚਦੇ ਆ ਕਿ ਇਮੀਗ੍ਰੈਂਟਾਂ ਨੂੰ ਵਾਪਸ ਰਿਪੋਰਟ ਕੀਤਾ ਉਹਦੇ ਨਾਲ ਅਮਰੀਕਨ ਜੌਬ ਕ੍ਰੀਏਟ ਹੋ ਜਾਣੀ। ਪਰ ਜਿਹੜੇ ਇਕਨੋਮਿਸਟ ਆ ਉਹ ਕਹਿੰਦੇ ਕਿ ਇੱਦਾਂ ਨਹੀਂ ਹੈਗਾ। ਜਦੋਂ ਤੁਸੀਂ ਇਮੀਗ੍ਰੈਂਟਾਂ ਨੂੰ ਵਾਪਸ ਰਿਪੋਰਟ ਕਰਦੇ ਹੋ ਉਹਦਾ ਮਤਲਬ ਇਹ ਨਹੀਂ ਹੈ ਕਿ ਅਮਰੀਕਨ ਬੰਦੇ ਲਈ ਜੌਬ ਕ੍ਰੀਏਟ ਹੋ ਜਾਣੀ ਹੈ, ਕਿਉਂਕਿ ਜਿਹੜੇ ਇਮੀਗ੍ਰੈਂਟ ਉਹ ਪੈਸੇ ਵੀ ਖਰਚਦੇ ਆ, ਬਿਲੀਅਨ ਡਾਲਰ ਦੀ, ਉਹ ਰੈਸਟੋਰੈਂਟ ਵੀ ਜਾਂਦੇ ਆ, ਗਰੋਸਰੀ ਵੀ ਕਰਦੇ ਆ, ਗੈਸ ਵੀ ਪਵਾਉਂਦੇ ਆ, ਉਹ ਕੰਟਰੀਬਿਊਟ ਕਰਦੇ ਇਕਨੋਮੀ। ਜਦੋਂ ਤੁਸੀਂ ਲੋਕਾਂ ਨੂੰ ਰਿਪੋਰਟ ਕਰੋ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਰਿਪੋਰਟ ਕਰਦੇ ਤੁਹਾਡੇ ਦੇਸ਼ ਨੂੰ ਫਾਇਦਾ ਹੋਣਾ। ਉਹਦਾ ਮਤਲਬ ਇਹ ਵੀ ਹੈਗਾ ਕਿ ਤੁਹਾਨੂੰ ਨੁਕਸਾਨ ਵੀ ਹੋਊਗਾ, ਕਿਉਂਕਿ ਉਹ ਰੈਂਟ ਵੀ ਦਿੰਦੇ ਆ, ਉਹ ਸ਼ਾਪਿੰਗ ਵੀ ਕਰਦੇ ਆ। ਉਹ ਜਿਹੜੇ ਬਿਜ਼ਨਸ ਆ ਸਾਰਿਆਂ ਤੇ ਜਿਹੜਾ ਸਾਰਿਆਂ ਨੂੰ ਨੁਕਸਾਨ ਹੁੰਦਾ, ਉਹ ਬਿਜ਼ਨਸ ਜਿਹੜੇ ਕਲੋਜ਼ ਹੋ ਸਕਦੇ ਆ। ਜਿਹੜੀ ਹੁਣ ਵਿਲੀਅਮ ਸਪੋਰਟ ਵਾਲੀ ਫੈਸਿਲਿਟੀ ਸੀਗੀ ਜਿਵੇਂ ਤੁਹਾਨੂੰ ਦੱਸਿਆ 2000 ਲੋਕ, ਉਹ ਕਹਿੰਦੇ ਕਿ 1125 ਜੌਬਸ ਉਹਨਾਂ ਨੇ ਕ੍ਰੀਏਟ ਕਰਨੀਆਂ ਇਸ ਏਰੀਆ ਵਿੱਚ। ਤੇ ਉਹ ਕਹਿੰਦੇ ਕਿ ਆਪਾਂ ਸਾਰਾ ਕੁਝ ਸਹੀ ਹੈ, ਸਾਡੀ ਜਿਹੜੇ ਕੋਡ ਹੈਗੇ ਆ ਜਿੱਦਾਂ ਆਪਾਂ ਬਿਲਡ ਕਰਨਾ ਉਹ ਸਾਰੀਆਂ ਚੀਜ਼ਾਂ ਸਹੀ ਹੈਗੀਆਂ, ਕੋਈ ਨੁਕਸਾਨ ਨਹੀਂ ਹੈਗਾ। ਕਈ ਲੋਕੀ ਕਹਿੰਦੇ ਆ ਕਿ ਜਿਹੜੇ ਹਿਸਾਬ ਨਾਲ ਤੁਸੀਂ ਲੋਕਾਂ ਨੂੰ ਟ੍ਰੀਟ ਕਰਦੇ ਆ ਫੈਡਰਲ ਵਾਲੇ, ਆਪਾਂ ਕੁਝ ਕਰ ਨਹੀਂ ਸਕਦੇ ਕਿਉਂਕਿ ਫੈਡਰਲ ਗਵਰਨਮੈਂਟ ਆ, ਆਪਾਂ ਸਿਰਫ ਮਾੜਾ ਮੋਟਾ ਬੋਲ ਸਕਦੇ ਆ ਤੇ ਸਾਡੇ ਬੋਲਣ ਦਾ ਕੋਈ ਫਾਇਦਾ ਨਹੀਂ ਹੋਣਾ। ਜਿਹੜੇ ਐਕਟਿਵਿਸਟ ਗਰੁੱਪ ਹੈਗੇ ਆ, ਹੈਕੇਥੌਨ ਰੈਪਿਡ ਰਿਸਪਾਂਸ ਜਿਹੜਾ ਇੱਕ ਐਕਟਿਵਿਸਟ ਗਰੁੱਪ ਸੀਗਾ, ਉਹ ਕਹਿੰਦੇ ਕਿ ਤੁਸੀਂ ਪੁਸ਼ਬੈਕ ਕਰੋ। ਜਦੋਂ ਤੁਸੀਂ ਕਿਸੇ ਚੀਜ਼ ਦਾ ਵਿਦਰੋਹ ਕਰਦੇ ਆ, ਚਲੋ ਠੀਕ ਹੈ ਤੁਸੀਂ ਮੇ ਵੀ ਡਿਟੈਂਸ਼ਨ ਸੈਂਟਰ ਬਣ ਜਾਣਾ ਦੀ ਗੱਲ ਇੱਥੇ ਹੋ ਰਹੀ ਹੈ, ਪਰ ਉਹ ਕਹਿੰਦੇ ਘੱਟੋ ਘੱਟ ਉਹਨਾਂ ਦੇ ਜਿਹੜੇ ਪਲਾਨ ਆ ਉਹ ਖੜੂਗੇ ਨਾ ਥੋੜੀ ਦੇਰ, ਹਫ਼ਤਾ, ਮਹੀਨਾ, 2 ਮਹੀਨਾ, ਉਹਦੇ ਨਾਲ ਜਿਹੜਾ ਸੀਗਾ ਕੰਪਨੀ ਨੂੰ ਨੁਕਸਾਨ ਹੁੰਦੇ ਆ, ਲਾਸ ਹੁੰਦੇ ਆ। ਤੇ ਉਹਦੇ ਕਰਕੇ ਕਿ ਕਈ ਵਾਰੀ ਉਹਨਾਂ ਦਾ ਜਿਹੜਾ ਇੱਕ ਜੇ ਉਹਨਾਂ ਦੇ ਮਨ ਚ ਆਇਆ ਕਿ ਕਿਤੇ ਮਰਜ਼ੀ ਜਿੱਥੇ ਮਰਜ਼ੀ ਡਿਟੈਂਸ਼ਨ ਸੈਂਟਰ ਆਪਾਂ ਪਾ ਸਕਦੇ ਹਾਂ, ਉਹ ਸੋਚ ਉਹਨਾਂ ਦੀ ਬਦਲ ਸਕਦੀ ਹੈ ਕਿ ਨਹੀਂ ਲੋਕਾਂ ਨੇ ਬੋਝ ਵੀ ਕਰਨਾ, ਰਾਜ ਸਾਡੇ ਰੋੜੇ ਜਿਹੜੇ ਪਾਣੇ ਆ। ਸੋ ਕਹਿੰਦੇ ਕਿ ਤੁਹਾਨੂੰ ਪ੍ਰੋਟੈਸਟ ਕਰਨਾ ਚਾਹੀਦਾ ਤਾਂ ਕਿ ਇਹ ਡਿਲੇ ਹੋਣ ਇਹਨਾਂ ਦੇ ਜਿਹੜੇ ਸੈਂਟਰ ਬਣਨ ਦੇ ਵਿੱਚ। ਤੇ ਪਿਛਲੇ ਹਫ਼ਤੇ ਜਿਹੜਾ ਜੱਜ ਸੀਗਾ ਉਹਨੇ ਵਿਲੀਅਮ ਸਪੋਰਟ ਆਈਸੀਟੀ ਨੂੰ ਇੱਕ ਟੈਂਪਰੇਰੀ ਰਿਸਟੇਨਿੰਗ ਆਰਡਰ ਕਰਤਾ, ਤੁਸੀਂ ਇਹਨੂੰ ਅਜੇ ਬਣਾ ਨਹੀਂ ਸਕਦੇ, ਉਹ ਆਪਾਂ ਦੇਖਣਾ ਕਿ ਕਿੱਦਾਂ ਚੱਲਦਾ। ਸੋ ਬੇਸਿਕਲੀ ਇਹ ਜੀ ਪ੍ਰੋਟੈਸਟ ਕਰੂਗੇ ਲੋਕੀ ਤੇ ਜਿਹੜੇ ਸਿਟੀ ਕੌਂਸਲ ਦੇ ਵਿੱਚ ਜਾ ਕੇ ਪ੍ਰੋਟੈਸਟ ਕਰੂਗੇ, ਉਹਦੇ ਨਾਲ ਇਹ ਹੈ ਕਿ ਲੀਡਰਾਂ ਦੇ ਉੱਤੇ ਵੀ ਪ੍ਰੈਸ਼ਰ ਪਊਗਾ ਤੇ ਹੋ ਸਕਦਾ ਉਹ ਕਹਿਣਗੇ ਕਿ ਸਾਨੂੰ ਇਹਨਾਂ ਨੇ ਇਲੈਕਟ ਨਹੀਂ ਕਰਨਾ, ਉਹ ਲੋਕਾਂ ਦੀ ਗੱਲ ਸੁਣਾ, ਜਾਂ ਫਿਰ ਮੁਕੱਦਮੇਬਾਜ਼ੀ ਹੋਵੇ ਜਿਹਦੇ ਕਰਕੇ ਕਿ ਫਿਰ ਇਹ ਜਿਹੜੇ ਸਾਰੇ ਪ੍ਰੋਜੈਕਟ ਸੀਗੇ ਥੋੜੇ ਸਲੋ ਹੋ ਸਕਦੇ ਆ ਤੇ ਉਹਦਾ ਇਮੀਗ੍ਰੈਂਟਾਂ ਨੂੰ ਜਿਹੜਾ ਫਾਇਦਾ ਹੋ ਸਕਦਾ। ਜੀ ਬਿਲਕੁਲ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਇੰਪੋਰਟੈਂਟ ਟੌਪਿਕ ਆ, ਇਸ ਨੂੰ ਜਿਹੜਾ ਉਹ ਲੈ ਕੇ ਆਪਾਂ ਗੱਲ ਕਰਦੇ ਹਾਂ ਪ੍ਰੀ ਟਰਮਿਟ ਨੂੰ ਜਿਹੜਾ ਉਹ ਲੈ ਕੇ। ਪਰ ਉਸ ਤੋਂ ਪਹਿਲਾਂ ਇੱਕ ਵਾਰੀ ਫੇਰ ਦੱਸ ਜਾਈਏ, ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੀ ਕਾਲ ਜਿਹੜੀ ਉਹ ਨਹੀਂ ਲੈ ਸਕਦੇ। ਮੋਸ਼ਨ ਟੂ ਪ੍ਰੀ ਟਰਮਿਟ, ਸੋ ਇਹ ਕੀ ਜਿਹੜਾ ਅਸਾਈਲਮ ਸੀਕਰ ਹੁੰਦਾ ਉਹਨੇ ਪਾਉਣਾ ਹੁੰਦਾ ਆ ਜਾਂ ਜਿਹੜੀ ਸਰਕਾਰ ਆ ਉਹਨੇ ਕਰਨਾ ਹੁੰਦਾ ਆ? ਸੋ ਕੀ ਇਹ ਟਰਮੀਨੇਸ਼ਨ ਕੇਸ ਦੇ ਟਰਮੀਨੇਸ਼ਨ ਤੋਂ ਪਹਿਲਾਂ ਦਾ ਕੋਈ ਮੋਸ਼ਨ ਹੁੰਦਾ ਕੀ? ਥੋੜਾ ਐਕਸਪਲੇਨ ਕਰਿਓ ਤੇ ਕੀ ਚੀਜ਼ ਹੈਗੀ ਇਸ ਦੇ ਬਾਰੇ। ਮੋਸ਼ਨ ਟੂ ਪ੍ਰੀ ਟਰਮਿਟ ਕਾਫੀ ਫਾਇਲ ਹੋ ਰਹੀ ਹੈ। ਮੋਸ਼ਨ ਟੂ ਪ੍ਰੀ ਟਰਮਿਟ ਦਾ ਮਤਲਬ ਕੀ ਹੈ ਕਿ
ਕੇਸ ਨੂੰ ਜਿਹੜਾ ਸੁਣਵਾਈ ਤੇ ਜਾਣ ਤੋਂ ਪਹਿਲਾਂ ਹੀ ਜਿਹੜਾ ਪ੍ਰੀਟਰਮਿਟ ਕਰ ਦਿਓ, ਪਹਿਲਾਂ ਹੀ ਉਹਨੂੰ ਜਿਹੜਾ ਰੱਦ ਕਰ ਦਿਓ। ਟਰਮੀਨੇਟ ਦਾ ਮਤਲਬ ਹੁੰਦਾ ਖਤਮ ਕਰ ਦੇਣਾ ਕਿਸੇ ਚੀਜ਼ ਨੂੰ। ਪ੍ਰੀਟਰਮਿਟ ਕਿ ਕੇਸ ਸ਼ੁਰੂ ਹੋਣ ਤੋਂ ਪਹਿਲਾਂ ਹੀ ਜਿਹੜਾ ਖਤਮ ਕਰ ਦਿਓ। ਇਹਦੇ ਵਿੱਚ ਕਈ ਰੀਜ਼ਨਸ ਕਰਕੇ ਉਹ ਟਰਮੀਨੇਟ ਕੇਸ ਕਰ ਸਕਦੇ ਆ। ਸਪੈਸ਼ਲੀ ਜਿਹੜਾ ਅੱਜ ਕੱਲ੍ਹ ਇੱਕ ਨਵਾਂ ਕੋਡ ਦੇ ਵਿੱਚ ਚੱਲਿਆ ਹੈ, ਉਹ ਕੀ ਕਹਿੰਦੇ ਆ ਕਿ ਜੇ ਬੰਦੇ ਤੇ 2 ਹਮਲੇ ਆ, ਮਾਰ ਕੁੱਟ ਜਿਹੜੀ ਹੈਗੀ ਆ, ਹਾਕੀ ਸਟਿੱਕਾਂ ਨਾਲ ਕੁੱਟਿਆ, ਮਤਲਬ ਕਿ ਲੱਤ ਬਾਂਹ ਵੱਢੀ ਨਹੀਂ ਗਈ, ਮਿਸ ਨਹੀਂ ਕੋਈ ਸੀਗਾ, ਤੇ ਉਹ ਕਹਿੰਦੇ ਕਿ ਜੇ ਸੱਟ ਘੱਟ ਲੱਗੀ ਆ ਮਤਲਬ ਜਿਹੜੇ ਬੰਦੇ ਨੂੰ, ਉਹਦਾ ਅਸਾਈਲਮ ਉਹ ਕਹਿੰਦੇ ਆ ਫੇਲ ਕਰੋ, ਕਿਉਂਕਿ ਉਹ ਪਾਸਟ ਪ੍ਰੋਸੀਕਿਊਸ਼ਨ ਹੀ ਸ਼ੋ ਕਰ ਪਾਉਂਦਾ, ਤੇ ਵੈਲ ਫਾਊਂਡਡ ਫੀਅਰ ਆਫ ਫਿਊਚਰ ਪ੍ਰੋਸੀਕਿਊਸ਼ਨ ਜਿਹੜੀ ਹੈਗੀ ਉਹਦਾ ਸਟੈਂਡਰਡ ਜਿਹੜਾ ਥੋੜਾ ਜਿਹਾ ਜ਼ਿਆਦਾ ਹਾਈ ਹੁੰਦਾ, 50% ਪ੍ਰੋਬੇਬਿਲਿਟੀ ਨਾਲ ਤੁਸੀਂ ਦੱਸਣਾ ਹੁੰਦਾ। ਤੇ ਜਿਹੜੇ ਜੱਜ ਆ ਉਹ ਕੀ ਕਹਿੰਦੇ ਆ ਕਿ ਆਪਾਂ ਸਾਰੀ ਗੱਲ ਤੁਹਾਡੀ ਮੰਨ ਲਈ, ਆਪਾਂ ਜੋ ਤੂੰ ਬਿਆਨ ਚ ਗਿਆ ਆਪਾਂ ਸਾਰਾ ਕੁਝ ਸੱਚ ਮੰਨ ਲਿਆ, ਪਰ ਤੇਰੇ ਸੱਟ ਐਡੀ ਗੰਭੀਰ ਲੱਗੀ ਨਹੀਂ, ਇਸ ਕਰਕੇ ਕੇਸ ਜਿਹੜਾ ਪ੍ਰੀਟਰਮਿਟ ਕਰਦੇ ਆ। ਜਾਂ ਫਿਰ ਕਈ ਵਾਰੀ ਲੋਕੀ ਕੀ ਹੈ ਕਿ ਉਹ ਅੱਜ ਦੀ ਡੇਟ ਦੇ ਵਿੱਚ ਵੀ ਉਹਨਾਂ ਦੀ ਮੈਂਟੈਲਿਟੀ ਇਹ ਹੈ ਕਿ ਮੇਰੀ ਤਰੀਕ ਅੱਗੇ ਲੈ ਕੇ ਦਿਓ। ਜਿੱਦਾਂ ਜਿੱਦਦਾ ਨਹੀਂ ਬੰਦਾ ਕਿ ਘਰਦਿਆਂ ਨੇ ਕੋਈ ਖਿਡੌਣਾ ਲੈ ਕੇ ਦੇਣਾ ਕਿ ਤਰੀਕ ਅੱਗੇ ਲੈ ਕੇ ਦਿਓ। ਜਿਹੜੇ ਜੱਜ ਆ ਉਹ ਉਹਨਾਂ ਨੂੰ ਪਿੱਛੋਂ ਦੀ ਹਦਾਇਤਾਂ ਹੈਗੀਆਂ ਕਿ ਕਿਸੇ ਦਾ ਕੇਸ ਅੱਗੇ ਨਹੀਂ ਕਰਨਾ। ਕਿਸੇ ਨੂੰ ਅਨਲੈਸ ਬਹੁਤ ਜ਼ਿਆਦਾ ਕੋਈ ਐਮਰਜੈਂਸੀ ਆ, ਠੀਕ ਆ, ਕਿਸੇ ਦੀ ਵਾਈਫ ਪ੍ਰੈਗਨੈਂਟ ਆ, ਕਿਸੇ ਨੂੰ ਮੈਡੀਕਲ ਕੰਡੀਸ਼ਨ ਪੈ ਗਈ, ਕੋਈ ਜੇਲ੍ਹ ਚ ਬੰਦਾ, ਜੇ ਕਿਸੇ ਦੀ ਐਮਰਜੈਂਸੀ ਉਹ ਤਰੀਕ ਨਹੀਂ ਕਰ ਸਕਦਾ ਤਾਂ ਫਿਰ ਜੱਜ ਨੂੰ ਜਿਹੜੀ ਕੰਟੀਨਿਊਸ ਉਹ ਗ੍ਰਾਂਟ ਕਰ ਸਕਦਾ। ਪਰ ਜਿਹੜਾ ਸਿਰਫ ਏਦਾਂ ਹੀ ਨਾ, ਕਈ ਲੋਕਾਂ ਨੂੰ ਸੈਂਟੀਮੈਂਟ ਆ ਕਿ ਮੇਰੀ ਤਰੀਕ ਆ ਰਹੀ ਹੈ ਪਰ ਮੈਂ ਕੇਸ ਲੜਨਾ ਨਹੀਂ, ਮੈਂ ਹੁਣ ਜੇਲ੍ਹ ਚ ਬੰਦ ਹੋ ਗਿਆ, ਮੈਂ ਕੇਸ ਲੜਨਾ ਨਹੀਂ, ਤੇ ਉਹ ਕੀ ਕਰਦੇ ਆ ਕਿ ਆਪਣਾ ਲੋਕਾਂ ਮਗਰ ਲਾ ਕੇ ਆਪਣਾ ਟਾਈਮ ਖਰਾਬ ਕਰ ਲੈਂਦੇ ਆ। ਟਾਈਮ ਸਿਰ ਜਿਹੜੇ ਆਪਣੇ ਡਾਕੂਮੈਂਟ ਪੇਸ਼ ਨਹੀਂ ਕਰਦੇ, ਤੇ ਜਾ ਕੇ ਜਿਹੜਾ ਜੱਜ ਸੀਗਾ ਉਹ ਸਿੱਧੇ ਹੀ ਕੇਸ ਉਡਾ ਦਿੰਦਾ ਕਿ ਤੂੰ ਟਾਈਮ ਸਿਰ ਜਿਹੜੇ ਡਾਕੂਮੈਂਟ ਜਮ੍ਹਾਂ ਨਹੀਂ ਕਰਾਏ। ਸੋ ਇਹ ਹੁਣ ਤੁਹਾਡੇ ਤੇ ਆ ਕਿੱਦਾਂ ਜਿਹੜੀ ਤੁਹਾਨੂੰ ਸਿੱਧੇ ਇੰਸਟਰਕਸ਼ਨ ਹੈਗੀ ਆ ਕਿ ਕੁਝ ਚੱਕਰਾਂ 'ਚ ਨਾ ਫਸੇ ਹੋ, ਤਰੀਕਿਆਂ ਨਾਲ ਨੇ ਲੜਨੀਆਂ, ਜੱਜਾਂ ਨੇ ਕੇਸ ਲੜਾਉਣਾ ਹੀ ਲੜਾਉਣਾ, ਜੋ ਮਰਜ਼ੀ ਹੋਵੇ। ਬਹੁਤ ਘੱਟ ਜੱਜ ਹੈਗੇ ਜਿਹੜੇ ਕੰਟੀਨਿਊਸ ਦੇ ਰਹੇ ਆ, ਤੇ ਕਈ ਜੱਜ ਤਾਂ ਏਦਾਂ ਦੇ ਵੀ ਹੈ ਕਿ ਲੋਕਾਂ ਨੂੰ ਆਪਾਂ ਸਮਝਾਈਦਾ ਕਿ ਇਹ ਵਾਲੇ ਜੱਜ ਮੁਰੇ ਪੰਗਾ ਨਾ ਕਰ। ਕੌਂਕੜ ਦੇ ਵਿੱਚ ਇੱਕ ਜੱਜ ਸਾਹਿਬ ਹੋਏ ਨੇ, ਉਹ ਕੇਸ ਡਿਨਾਈ ਵੀ ਕਰਦੇ ਆ ਕਾਫੀ ਜ਼ਿਆਦਾ, ਲੋਕਾਂ ਨੂੰ ਚਲੋ ਪਤਾ ਲੱਗ ਹੀ ਜਾਂਦਾ ਕਿ ਇਹਦੀ ਮੈਂ ਗੱਲ ਕਰਦਾ, ਤੇ ਲੋਕੀ ਫੇਰ ਵੀ ਪੰਗਾ ਲੈ ਲੈਂਦੇ ਕਿ ਨਹੀਂ ਮੈਂ ਐਡਰੈਸ ਮੂਵ ਹੋ ਗਿਆ, ਮੇਰਾ ਚੇਂਜ ਆਫ ਵੈਨਿਊ ਕਰੋ। ਉਹ ਜੱਜ ਸਾਹਿਬ ਕੀ ਕਰਦੇ ਆ ਕਿ ਜਿਹੜੀ ਚੀਜ਼ ਹੁਣ 1.5 ਸਾਲ ਬਾਅਦ ਹੋਣੀ ਨਾ, ਉਹਨਾਂ ਨੇ ਜਦੋਂ ਚੇਂਜ ਆਫ ਵੈਨਿਊ ਫਾਈਲ ਕੀਤਾ, ਉਹਨੇ ਕਿਹਾ ਇਹ ਬੰਦਾ ਜਾ ਰਿਹਾ, ਉਹਨੇ ਉਦੋਂ ਹੀ ਫਾਈਲ ਜਿਹੜੀ ਕੱਢ ਕੁੱਟ ਕੇ ਸਾਰਾ ਕੇਸ ਉਸੇ ਵੇਲੇ ਡਿਨਾਈ ਜਿਹੜਾ ਕਰ ਦਿੰਦੇ ਆ। ਪਰ ਇਹ ਹੈ ਕਿ ਲੋਕੀ ਕਈ ਵਾਰੀ ਗੱਲ ਸੁਣਦੇ ਨਹੀਂ। ਸੱਜਣ ਮਿੱਤਰਾਂ ਨੇ ਫੂਕ ਭਰੀ ਹੁੰਦੀ ਕੰਨ ਦੇ ਵਿੱਚ, ਜਾਂ ਫਿਰ ਕਈ ਵਾਰੀ ਏਦਾਂ ਹੁੰਦਾ ਕਿ ਸੱਜਣ ਮਿੱਤਰ ਜਿਹੜੇ ਹੈਗੇ ਆ ਉਹ ਟੈਸਟ ਕਰਨਾ ਚਾਹੁੰਦੇ ਆ ਕਿ ਦੇਖੀਏ ਏਦਾਂ ਕਰਕੇ ਸਵਾਦ ਲੈ ਕੇ ਦੇਖੀਏ ਕਿੱਦਾਂ ਜਾਂਦਾ, ਤੇ ਬੰਦੇ ਦੇ ਮੂੰਹ ਤੇ ਰੱਖ ਕੇ ਬੰਦੂਕ ਜਿਹੜੀ ਚਲਾ ਦਿੰਦੇ ਆ। ਤੇ ਤੁਹਾਨੂੰ ਸਾਰਿਆਂ ਨੂੰ ਜਿਹੜੀ ਡਾਇਰੈਕਟ ਇੰਸਟਰਕਸ਼ਨ ਆਉਣ ਕੀ ਹੈ ਕਿ ਕੋਰਟ ਕਚਹਿਰੀ ਦੇ ਵਿੱਚ ਆਪਾਂ ਰੋਜ਼ ਉੱਥੇ ਵਿਚ ਰਹੀਦੇ, ਠੀਕ ਆ, ਤੁਸੀਂ ਭਾਵੇਂ ਕਿਤੇ ਹੋਰ ਨੂੰ ਕਿਤੋਂ ਹੋ ਸਕਦੇ ਆ। ਕਈ ਜੱਜਾਂ ਦੇ ਮੁਰੇ ਤੁਸੀਂ ਪੰਗਾ ਜਿਹੜਾ ਨਾ ਲਓ, ਸਟ੍ਰਿਕਟ ਜਿਹੜੇ ਹੈਗੇ, ਠੀਕ ਹੈ, ਲੋਕੀ ਕੀ ਖੜੇ ਪੈਰ ਜੇ ਕਿਸੇ ਨੂੰ ਲੱਗਦਾ ਕਿ ਡਰੈਸ ਚੇਂਜ ਕਰਾਉਣਾ ਉਹਨਾਂ ਨੇ ਚੇਂਜ ਕਰ ਲੈਣਾ, ਤਾਂ ਜੱਜ ਨਹੀਂ ਕਰਦਾ, ਉਹ ਉਲਟਾ ਪਹਿਲਾਂ ਤਰੀਕ ਜਿਹੜੀ ਦੇ ਕੇ ਤੇ ਕੇਸ ਡਿਨਾਈ ਵੀ ਕਈ ਵਾਰੀ ਕਰ ਦਿੰਦੇ ਆ। ਸੋ ਕਹਿਣ ਦਾ ਮਤਲਬ ਇਹ ਹੈ ਕਿ ਜੇ ਤੁਹਾਡੇ ਕੇਸ ਦੀ ਤਰੀਕ ਸੈੱਟ ਆ, ਤੁਹਾਨੂੰ ਉਹ ਕੇਸ ਲੜਨਾ ਪੈਣਾ, ਲੜਨਾ ਚਾਹੀਦਾ। ਟਾਈਮ ਸਿਰ ਡਾਕੂਮੈਂਟ ਪ੍ਰਪੇਅਰ ਕਰਕੇ ਆਪਣੀ ਫਾਈਲ ਕਰੋ। ਕਈ ਵਾਰੀ ਇਹ ਜ਼ਰੂਰ ਹੁੰਦਾ ਕਿ ਇਹਨਾਂ ਨੇ 2-2 3-3 ਤਰੀਕਾਂ ਰੱਖੀਆਂ ਹੁੰਦੀਆਂ, ਤੇ ਕੁਦਰਤੀ ਕਈ ਵਾਰੀ ਬੰਦੇ ਦੀ ਵਾਰੀ ਨਹੀਂ ਆਉਂਦੀ। ਤੇ ਕਈ ਲੋਕ ਇਹ ਵੀ ਏਦਾਂ ਦੇ ਵੀ ਹੈਗੇ ਕਿ ਮੈਨੂੰ ਭਾਜੀ ਤਰੀਕ ਤੇ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ। ਮੈਂ ਕਿਹਾ ਲੈ ਤਾਂ ਸਿੱਖ, ਇਹ ਕੋਈ ਸਵਾਲ ਹੋਣਾ ਪੁੱਛਣ ਦਾ, ਤਰੀਕ ਤੇ ਚੜੀਏ ਤਾਂ ਜਾਣਾ ਪੈਣਾ, ਨਹੀਂ ਜਾਣ ਵਾਲੀ ਕਿਹੜੀ ਗੱਲ। ਤੇ ਆਹ ਸਾਰੀਆਂ ਜਿਹੜੀਆਂ ਚੀਜ਼ਾਂ ਸੀਗੀਆਂ, ਤੇ ਪ੍ਰੀ ਟਰਮਿਟ ਉਸ ਕਰਕੇ ਕਾਫੀ ਹੋ ਰਿਹਾ, ਜ਼ਿਆਦਾਤਰ ਤਾਂ ਕਰਕੇ ਹੋ ਰਿਹਾ ਕਿ ਲੋਕੀ ਆਪਣੇ ਕੇਸ ਤੇ ਕੰਮ ਨਹੀਂ ਕਰਨਾ ਚਾਹੁੰਦੇ। ਜੀ ਜੀ ਬਿਲਕੁਲ ਨਹੀਂ ਕਰਨਾ, ਜੇ ਮੂਡ ਨਹੀਂ 2029 ਚ ਕੇਸ ਲੜਨਾ। ਮੈਂ ਕਿਹਾ ਆਓ, ਜੱਜ ਨੇ ਕਹਿਣਾ ਕੋਈ ਨਹੀਂ, ਜਿੱਦਾਂ ਤੈਨੂੰ ਸਹੀ ਲੱਗੇ ਤੇਰੀ ਮਰਜ਼ੀ ਆ, ਜਦੋਂ ਮੂਡ ਵਧੀਆ ਹੋ ਗੁਰਨਵਾ ਜੀ। ਸਹੀ ਗੱਲ ਆ, ਜੱਜ ਤਾਂ ਕਾਲੇ ਪਏ ਅੱਗੇ, ਆਪਾਂ ਨੂੰ ਪਤਾ ਵੀ ਕਿੱਦਾਂ ਕਿੱਦਾਂ ਦੇ ਮੈਮੋ ਉਹਨਾਂ ਕੋਲ ਪਹੁੰਚੇ ਹੋਏ ਆ, ਉਹ ਕਿਸ ਹਿਸਾਬ ਦੇ ਨਾਲ ਜਿਹੜਾ ਉਹ ਚੱਲ ਰਹੇ ਜਿਹੜੇ ਉਹ ਹੈਗੇ ਆ। ਅਦਾਲਤਾਂ ਦੇ ਵਿੱਚ ਸੇਮ ਉਹੀ ਰਵੱਈਆ, ਸਖਤੀ ਦਾ ਰੁਖ। ਵੈਸੇ ਵੀ ਆਪਾਂ ਹੁਣ ਦੇਖ ਹੀ ਰਹੇ ਹਾਂ ਵੀ ਜੱਜ ਤਾਂ ਪਹਿਲਾਂ ਹੀ ਘਟੇ ਹੋਏ ਆ। ਮਿਲਟਰੀ ਜੱਜਾਂ ਦਾ ਪਤਾ ਲੱਗ ਰਿਹਾ ਵੀ ਕਿੱਦਾਂ ਦਾ ਆ ਰਿਹਾ ਹੈ ਰੁਝਾਨ ਉਹਨਾਂ ਦਾ। ਜ਼ਿਆਦਾਤਰ ਜੱਜ ਸੇਫਟੀ ਹੈਗੀ। ਠੀਕ ਹੈ, ਸੋ ਇਹੀ ਜਿਹੜੀ ਸਿਚੁਏਸ਼ਨ ਆ ਉਹ ਇਸ ਟਾਈਮ ਜਿਹੜੀ ਉਹ, ਕਿਉਂਕਿ ਅਸੀਂ ਹੁਣ ਸਾਰਿਆਂ ਦੀ ਜੌਬ ਵੀ ਲਾਈਨ ਤੇ ਆ। ਤੁਸੀਂ ਦੇਖੋ ਕਈ ਜੱਜ ਜਿਹੜੇ ਸਟੈਂਡ ਲੈ ਲੈਂਦੇ ਆ, ਕਈ ਜਿਹੜੇ ਸਰਕਾਰ ਦੇ ਖਿਲਾਫ ਵੀ ਫੈਸਲੇ ਕਰ ਦਿੰਦੇ ਆ, ਤੇ ਉਹਨਾਂ ਨੂੰ ਔਨ ਰਿਕਾਰਡ ਜਿਹੜੀ ਡਾਂਟ ਵੀ ਤੁਸੀਂ ਕਹੋ ਜਿਹੜੀ ਲਾ ਦਿੰਦੇ ਥੋੜੀ ਜਿਹੀ। ਤੇ ਪਰ ਜਿਹੜੇ ਜ਼ਿਆਦਾਤਰ ਜੱਜ ਹੁਣ ਕਾਫੀ ਆਈ ਥਿੰਕ ਜਿਹੜੇ ਰਿਟਾਇਰਮੈਂਟ ਸਾਈਡ ਤੇ, ਉਹਨਾਂ ਨੇ ਕਿਉਂ ਵੰਜਣਾ ਕਿਸੇ ਦੇ ਮਸਲੇ ਦੇ, ਉਹਨਾਂ ਨੇ ਕਹਿਣਾ ਕਿ ਲੋ ਹੈ ਚੱਲਣ ਦਿਓ। ਤੇ ਆਈ ਥਿੰਕ ਕਈ ਜੌਬ ਪ੍ਰੋਟੈਕਟ ਵੀ ਆਪਣੀ ਕਰਦੇ ਹੋਣੇ ਆ। ਕਈ ਜਿਹੜੇ ਸੀਗੇ ਜਿਹਨਾਂ ਨੇ ਗੋਡਾ ਨਹੀਂ ਟੇਕਿਆ, ਕਈ ਜਿਹੜੇ ਖੜੇ ਰਹੇ, ਕਈਆਂ ਨੇ, ਜ਼ਿਆਦਾਤਰ ਨੇ ਬਾਹਰ ਵੀ ਕਈ ਸਾਰੇ ਕੱਢੇ ਆ। ਤੇ ਕਈ ਜਿਹੜੇ ਲੋਕ ਸੀਗੇ ਉਹ ਕਹਿੰਦੇ ਕਿ ਸਾਡਾ ਜ਼ਮੀਰ ਨਹੀਂ ਮੰਨਦਾ, ਕਈ ਲੋਕ ਰਿਜ਼ਾਈਨ ਵੀ ਕਰਕੇ ਜੱਜ ਗਏ ਹੋਏ। ਕਈ ਤਰ੍ਹਾਂ ਦੇ ਜੱਜਮੈਂਟ ਨੇ ਤੁਹਾਨੂੰ ਕੋਰਟ ਦੇ ਵਿੱਚ।
ਡਿਟੈਂਸ਼ਨ ਸੈਂਟਰ 'ਚ ਕਈ ਜਾਣਿਆਂ ਦੀਆਂ ਲਾਈਕ ਡੈਥ ਦੀਆਂ ਨਿਊਜ਼ ਜਿਹੜੀਆਂ ਉਹ ਆ ਰਹੀਆਂ ਹੁੰਦੀਆਂ, ਕਈ ਕੁਛ ਜਿਹੜਾ ਉਹ ਚੱਲ ਰਿਹਾ ਆ। ਬਹੁਤ ਸਾਰੇ ਲੋਕ ਜਿੱਦਾਂ ਤੁਸੀਂ ਪਹਿਲੇ ਗੱਲਬਾਤ ਦੇ ਵਿੱਚ ਵੀ ਦੱਸਿਆ ਵੀ ਉਹ ਜਰਮਨੀ ਦੀ ਉਦਾਹਰਨ ਵੀ ਜਿਹੜਾ ਉਹ ਦੱਸ ਰਿਹਾ ਸੀਗਾ। ਸੋ ਇੱਦਾਂ ਦੇ ਕਾਫੀ ਜਿਹੜੇ ਦੋਸ਼ ਆ ਡਿਟੈਂਸ਼ਨ ਸੈਂਟਰਸ ਦੇ ਵਿੱਚ ਫੈਡਰਲ ਫੈਸਿਲਿਟੀਜ਼ ਨੂੰ ਲੈ ਕੇ ਜਿਹੜੇ ਉਹ ਆ ਰਹੇ ਆ। ਕੀ ਲੱਗਦਾ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਰਵੱਈਆ ਇਹਨਾਂ ਡਿਟੇਨੀਜ਼ ਨੂੰ ਲੈ ਕੇ ਜਿਹੜਾ ਉਹ ਚੇਂਜ ਹੋਊਗਾ, ਐਟਲੀਸਟ ਇਨਸਾਨੀਅਤ ਦੇ ਪੱਖ ਤੋਂ ਕਿਸੇ ਨੂੰ ਦਵਾਈ ਇਹ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਮੁਹੱਈਆ ਹੁੰਦੀਆਂ ਰਹਿਣਗੀਆਂ। ਸੋ ਕਾਫੀ ਜਿਹੜੀਆਂ ਡੈਥਸ ਦਾ ਮਾਮਲਾ ਸਾਹਮਣੇ ਆ ਰਿਹਾ। ਦੇਖੋ ਜੀ, ਪਹਿਲਾਂ ਜਦੋਂ ਆਪਾਂ ਵੀ ਨਵੇਂ-ਨਵੇਂ ਆਏ ਸੀਗੇ, ਦੇਸ਼ ਦਾ ਸਾਨੂੰ ਜਿਹੜਾ ਭਾਂਦਾ ਹੀ ਤਾਂ ਸੀਗਾ ਕਿ ਇੱਥੇ ਹਰੇਕ ਬੰਦੇ ਦੇ ਰਾਈਟਸ, ਈਵਨ ਜਦੋਂ ਆਪਾਂ ਸੁਣਦੇ ਸੀ ਕਿ ਜੇਲ੍ਹਾਂ ਦੇ ਵਿੱਚ ਵੀ ਖਾਣਾ-ਪੀਣਾ, ਮੈਂ ਕਹਿੰਦਾ ਇੰਡੀਆ ਦੇ ਵਿੱਚ ਕਈ ਵਾਰੀ ਬਾਹਰ ਮਜ਼ਦੂਰ ਨੂੰ ਜਿਹੜਾ ਭਾਵੇਂ ਆਜ਼ਾਦ ਵੀ ਆ, ਉਹਨੂੰ ਨਹੀਂ ਵਧੀਆ ਹੋਣਾ, ਮਤਲਬ ਕਿ ਜਿਹੜੀ ਪੂਰੀ ਮੈਡੀਕਲ ਹਰੇਕ ਚੀਜ਼ ਜਿਹੜੀ ਮਿਲਦੀ ਸੀਗੀ। ਸਾਫ਼-ਸਫ਼ਾਈ ਜਿਹੜਾ ਇਸ ਦੇਸ਼ 'ਚ ਸੀਗੀ, ਤੇ ਹੁਣ ਜਿਹੜੇ ਹਿਸਾਬ ਨਾਲ ਜਿੰਨੀ ਵੋਲਿਊਮ ਬਣਦੀ ਹੈਗੀ ਆ, ਉਹ ਪਹਿਲਾਂ ਤਾਂ ਕਹਿੰਦੇ ਕਿ ਉੱਥੇ ਮਾੜੇ ਹਾਲ ਆ ਸਾਫ਼-ਸਫ਼ਾਈ ਤੋਂ ਲੈ ਕੇ, ਸਿਕਿਉਰਿਟੀ ਕੰਡੀਸ਼ਨਸ ਤੋਂ ਲੈ ਕੇ। ਕਈ ਵਾਰੀ ਜਿਹੜਾ ਇਨਮੇਟ ਹੀ ਹੈਗਾ ਕਿ ਮਾੜੇ ਬੰਦੇ ਆ, ਕਿਸੇ ਨੂੰ ਬੰਦ ਕਰਤਾ, ਉਹ ਕ੍ਰਾਈਮ ਵੀ ਕਰੀ ਜਾਂਦੇ ਅੰਦਰ। ਐਕਚੁਅਲੀ ਕਈ ਇਮੀਗ੍ਰੈਂਟਾਂ ਨਾਲ ਕ੍ਰਾਈਮ ਵੀ ਹੋ ਗਏ। ਸੋ ਇਹ ਚੀਜ਼ਾਂ ਜਿਹੜੀਆਂ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਦਾ ਰਵੱਈਆ ਜਿਹੜਾ ਬਦਲੂਗਾ। ਇਹ ਤਾਂ ਪਾਲਿਸੀ ਜਿਹੜੀ ਮਾੜੀ ਆ, ਉਹਨਾਂ ਨੇ ਪੈਸੇ ਬਿਲੀਅਨਸ ਆਫ ਡਾਲਰ ਜਿਹੜਾ ਟੈਕਸ ਪੇਅਰ ਮਨੀ ਸੀ ਉਹਨਾਂ ਨੇ ਕਰਤਾ ਇੱਧਰ। ਮਤਲਬ ਸਾਡੇ ਹੁਣ ਟੈਕਸ ਪੇਅਰਾਂ ਦਾ ਮਨੀ ਜਿਹੜਾ ਸੀਗਾ ਉਹ ਜਾਣਾ ਇਹਨਾਂ ਦੇ ਕੋਲ, ਤੇ ਉਹਦੇ ਹਿਸਾਬ ਨਾਲ ਇਮੀਗ੍ਰੈਂਟਾਂ ਨੂੰ ਤੰਗ ਕਰ ਰਹੇ ਆ। ਤੇ ਡਿਟੈਂਸ਼ਨ ਸੈਂਟਰ ਵਾਲੇ ਉਹ ਕਿਉਂ ਚਾਹੋਗੇ, ਉਹ ਤਾਂ ਕਹੋਗੇ ਹੋਰ ਬਣਾਓ, ਉਹਨਾਂ ਦੇ ਕੰਟਰੈਕਟ ਵਧਣੇ, ਉਹਨਾਂ ਨੂੰ ਹੋਰ ਜਿਹੜਾ ਸਰਕਾਰ ਹੋਰ ਸਿਵਿਕ ਵਰਗੀ ਹੁਣ ਜਿਹੜੀ ਆਰਗੇਨਾਈਜੇਸ਼ਨ, ਉਹਨਾਂ ਤੋਂ ਫਾਇਦਾ ਡਾਇਰੈਕਟਲੀ, ਜਿੰਨੇ ਕੈਦੀ ਜਿਹੜੇ ਜ਼ਿਆਦਾ ਤੋਂ ਜ਼ਿਆਦਾ ਆਉਣ, ਉਨਾ ਹੀ ਉਹਨਾਂ ਦਾ ਜਿਹੜਾ ਸੀਗਾ ਪ੍ਰੋਫਿਟ ਹੋਊਗਾ ਨਾ। ਤੇ ਬਾਕੀ ਜਿਹੜਾ ਆਈ ਡੋਂਟ ਨੋ, ਡਿਫਿਕਲਟ ਸਿਚੁਏਸ਼ਨ ਹੀ ਓਵਰਆਲ। ਜੀ ਜੀ ਬਿਲਕੁਲ। ਤੇ ਪ੍ਰੋਗਰਾਮ ਨੂੰ ਵੀ ਆਪਾਂ ਸਮਾਪਤੀ ਵੱਲ ਨੂੰ ਜਿਹੜਾ ਵਧਾ ਰਹੇ ਹਾਂ। ਜਾਣ ਤੋਂ ਪਹਿਲਾਂ ਕੀ ਕਹਿਣਾ ਚਾਹੁੰਦੇ ਆ ਸਾਰੇ ਲਿਸਨਰਸ ਤੇ ਦੇਖਣ ਵਾਲਿਆਂ ਨੂੰ, ਖਾਸ ਕਰਕੇ ਕੇਸਾਂ ਨੂੰ ਆਪਣੇ ਉਹਨਾਂ ਨੂੰ ਜਿਹੜਾ ਉਹ ਲੈ ਕੇ? ਕੇਸ ਵੱਲ ਧਿਆਨ ਦਿਓ ਆਪਣਾ, ਟਾਈਮ ਸਿਰ ਉਹਨੂੰ ਕਰੋ, ਖੜੇ ਮੌਕੇ ਤੇ ਬਿਲਕੁਲ ਐਂਡ 'ਚ ਹਰੇਕ ਚੀਜ਼ ਪੋਸਟਪੋਨ ਜਿਹੜੀ ਹੋ ਜਾਂਦੀ ਆ, ਭਾਵੇਂ ਉਹ ਪੇਪਰ ਸਬਮਿਸ਼ਨ ਆ, ਭਾਵੇਂ ਉਹ ਐਫੀਡੈਵਿਟ ਆ, ਭਾਵੇਂ ਪਾਰਟੀ ਦੀਆਂ ਲੈਟਰਾਂ, ਭਾਵੇਂ ਉਹ ਮੈਡੀਕਲ ਆ, ਭਾਵੇਂ ਵਕੀਲ ਦੀ ਪੇਮੈਂਟ ਆ। ਮਤਲਬ ਕਈ ਲੋਕਾਂ ਦਾ 50 ਵਾਰੀ ਵੀ ਤੁਸੀਂ ਈਮੇਲ ਕਰ ਲਓ, ਆਹ ਡਾਕੂਮੈਂਟ ਚਾਹੀਦੇ ਆ, ਕਈ ਨਹੀਂ ਜਿਹੜਾ ਸੀਗਾ ਕੋਆਪਰੇਟ ਕਰਦੇ ਸਕੂਲ ਦੇ ਨਾਲ। ਉਹ ਕਾਫੀ ਵੱਡੀ ਜਿਹੜੀ ਪ੍ਰੋਬਲਮ ਆ, ਕੇਸ ਦੇ ਵੱਲ ਕਈ ਸੀਰੀਅਸ ਨਹੀਂ ਹੈਗੇ, ਕਈ ਨਹੀਂ, ਕਾਫੀ ਜ਼ਿਆਦਾ ਲੋਕੀ ਨਹੀਂ ਸੀਰੀਅਸ ਜਿਹੜੇ ਹੈਗੇ। 2022 ਤੋਂ ਬਾਅਦ ਇਹ ਜਿਹੜਾ ਟ੍ਰੈਂਡ ਦੇਖਣ ਨੂੰ ਮਿਲਿਆ, ਜਿਹੜੇ ਪੁਰਾਣੇ ਪਹਿਲੇ ਬੰਦੇ ਸੀਗੇ, ਮਤਲਬ ਕਿ ਜ਼ਿਆਦਾ ਸੀਰੀਅਸ ਜਿਹੜੇ ਸੀਗੇ ਆਪਣੇ ਕੇਸਾਂ ਕੂਸਾਂ ਨੂੰ ਲੈ ਕੇ ਕੰਮ ਕਰਨਾ ਚਾਹੁੰਦੇ ਸੀਗੇ, ਵਕੀਲ ਉਹਨਾਂ ਨੂੰ ਪੱਲਾ ਨਹੀਂ ਫੜਾਉਂਦੇ ਸੀਗੇ, ਤੇ ਕਲਾਇੰਟ ਵਕੀਲਾਂ ਮਗਰ ਭੱਜਦੇ ਸੀਗੇ। ਹੁਣ ਅੱਜ ਦਾ ਇੱਕ ਟਾਈਮ ਆ ਕਿ ਵਕੀਲ ਉਹਨਾਂ ਨੂੰ ਕਹਿੰਦੇ ਕਿ ਹੈਲਪ ਨਹੀਂ ਦੇ ਦੇ, ਤੇ ਉਹ ਬਸ ਕਈ ਜਿਹੜੇ ਹੈਗੇ ਕੋਈ ਜੂਨਿੰਗ ਵਾਲਾ ਜਿਹੜਾ ਸਰਕਲ ਸੀਗਾ, ਕੇਸ ਵੱਲ ਜਿਹੜਾ ਸੀਗਾ ਧਿਆਨ ਕਰਨਾ ਜਾਂ ਕਿੱਦਾਂ ਕਰਨਾ, ਏਦਾਂ ਦੇ ਵੀ ਲੋਕ ਜਿਹੜੇ ਕਾਫੀ ਵੋਲਿਊਮ ਦੇ ਵਿੱਚ ਜਿਹੜੇ ਹੈਗੇ ਆ। ਜੀ ਸੋ ਬਹੁਤ ਬਹੁਤ ਧੰਨਵਾਦ ਅਟਾਰਨੀ ਟਰਕਿਆਣਾ ਜੀ, ਤੁਸੀਂ ਸਾਡੇ ਨਾਲ ਜੁੜੇ ਇਹ ਜਾਣਕਾਰੀਆਂ ਸਾਂਝੀਆਂ ਕੀਤੀਆਂ। ਮਿਲਦੇ ਹਾਂ ਜੀ ਆਪਾਂ ਅਗਲੀ ਵਾਰੀ। ਧੰਨਵਾਦ।